ਡਾਕੂਮੈਂਟ ਜਾਂ ਉਹ ਕੋਈ ਇੱਦਾਂ ਦੀ ਚੀਜ਼ ਆਪਣੇ ਕੋਲ ਉਹ ਬੰਦਾ ਕਿਹੜੀ ਰੱਖ ਸਕਦਾ ਹੈ ਜਿਹੜੀ ਦਿਖਾ ਸਕਦਾ ਵੀ ਭਾਈ ਮੈਂ ਅਨਡਾਕੂਮੈਂਟਡ ਨਹੀਂ ਆ, ਜਾਂ ਮੇਰਾ ਕੋਰਟ ਦੇ ਵਿੱਚ ਕੇਸ ਆ, ਜਾਂ ਮੇਰੇ ਕੋਲ ਆਹ ਕਾਗਜ਼ ਹੈਗਾ ਆ ਜਿਹਦੇ ਆਧਾਰ ਦੇ ਉੱਤੇ ਇਸ ਤਰੀਕੇ ਦੇ ਨਾਲ ਆ ਇਸ਼ੂ ਕੀ ਆ ਜਿਹੜੇ ਟਰੱਕ ਡਰਾਈਵਰ ਲਾਇਸੈਂਸ ਨੂੰ ਜਿਹੜਾ ਉਹ ਲੈ ਕੇ ਆ, ਖਾਸ ਕਰਕੇ ਉਹ ਟਰੱਕ ਡਰਾਈਵਰਸ ਜਿਹੜੇ ਅਸਾਈਲਮ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ। ਝੂਠ ਬੋਲਦੇ ਆ ਤੇ ਉਹ ਚੀਜ਼ ਤੁਹਾਡੇ ਖਿਲਾਫ ਜਿਹੜੀ ਵਰਤੀ ਜਾ ਸਕਦੀ ਆ, ਤੇ ਡਿਪੈਂਡਿੰਗ ਕਿਹੜਾ ਫਾਰਮ ਤੁਸੀਂ ਭਰਦੇ ਆ ਤੇ ਕਈ ਵਾਰੀ ਸਜ਼ਾ ਵੀ ਇਹਦੀ ਜਿਹੜੀ ਹੋ ਸਕਦੀ ਹੈ। ਤੇ ਇਹਦੇ ਨਾਲ ਜੱਜਾਂ ਨੂੰ ਇੱਕ ਇਹ ਬੜੀ ਫਰਸਟ੍ਰੇਸ਼ਨ ਰਹਿੰਦੀ ਹੈ ਕਿ ਇੰਡੀਆ ਦੇ ਵਿੱਚ ਕੋਈ ਫੋਟੋ ਕਿਉਂ ਨਹੀਂ ਹੈਗੀ, ਉੱਥੇ ਕੋਈ ਗਤੀਵਿਧੀ ਕਿਉਂ ਨਹੀਂ ਹੈਗੀ। ਸੋ ਇਹ ਜਦੋਂ ਸਾਰਾ ਕੁਝ ਉਹ ਇਕੱਠਾ ਪੇਪਰ ਤੇ ਰੱਖ ਕੇ ਦੇਖਦੇ ਆ ਕਿ ਨਾ ਇਹਦੇ ਕੋਲ ਕੋਈ ਸਬੂਤ ਆ ਇੰਡੀਆ ਦਾ, ਠੀਕ ਆ, ਨਾ ਇਹਨੂੰ ਕੋਈ ਪੋਲਿਟਿਕਸ ਦੀ ਜਾਣਕਾਰੀ ਆ, ਫਸਾਲੀ ਇਹਨਾਂ ਨੇ ਫੜਨੀ ਸ਼ੁਰੂ ਕਰਤੀ। ਫਸਾਲੀ ਉਹਨਾਂ ਨੇ ਹੁਣ ਉਹ ਕਹਿ ਰਹੇ ਆ ਕਿ ਜਿਹੜੀ DMV ਦੀ ਐਪਲੀਕੇਸ਼ਨ ਆ ਉਹ ਵੀ ਤੂੰ ਸਹੁੰ ਖਾ ਕੇ ਸੱਚ ਦੱਸਿਆ ਸੀਗਾ ਸਾਰਾ, ਤੇ ਇੱਥੇ ਵੀ ਸਹੁੰ ਖਾ ਕੇ ਸੱਚ ਦੱਸ ਰਿਹਾ ਕਿ ਤੇਰੀ ਗੱਲ ਜਿਹੜੀ ਹੈਗੀ ਆ ਕੰਟਰਾਡਿਕਟ ਕਿਉਂ ਕਰ ਰਹੀ ਆ, ਅਸਲੀ ਸੱਚ ਕੀ ਆ। ਜੇ ਕੋਈ ਤੁਹਾਡੀਆਂ ਇੰਜਰੀਆਂ ਹੋਈਆਂ, ਕੋਈ ਇਲਾਜ ਹੋਇਆ, ਉਹਦੇ ਵਿੱਚ ਦੱਸਣਾ ਵਾ। ਤੁਹਾਡੀ ਜਿਹੜੀ DMV ਦੀ ਐਪਲੀਕੇਸ਼ਨ ਆ ਉਹਨੂੰ ਯੂਜ਼ ਕਰਕੇ ਉਹ ਡਿਸਕ੍ਰੈਡਿਟ ਤੁਹਾਨੂੰ ਕਰ ਸਕਦੇ ਆ। 2-3 ਘੰਟੇ ਕਈ ਵਾਰੀ ਸਿਰ ਖਪਾਈ ਕਰਨੀ ਪੈਂਦੀ ਬੰਦਿਆਂ ਨਾਲ, ਦੱਸਦੇ ਉਹ ਬੰਦਾ ਗਲਤੀ ਲਿਖੀ ਜਾਂਦਾ, ਡੇਟਾ ਹੀ ਨਹੀਂ ਪਤਾ ਉਹਨੂੰ, ਬੰਦੇ ਨੂੰ ਆਪ ਹੀ ਨਹੀਂ ਪਤਾ ਆਪਣੇ ਐਡਰੈਸ ਕਿਹੜੇ ਆ। ਸਫਾਈਆਂ ਦੇਣ ਲੱਗ ਪੈਂਦੇ ਕਿ ਨਹੀਂ ਜੀ ਮੈਂ ਤਾਂ ਰਹਿਣਾ ਏਦਾਂ ਸੀਗਾ, ਉਹ ਤਾਂ ਮੇਰਾ ਜੀ ਕੰਮ ਕਰਨ ਵਾਲਾ ਐਡਰੈਸ ਹੋਰ ਆ, ਮੇਰਾ ਰਹਿਣ ਵਾਲਾ ਹੋਰ ਆ। ਐਵੇਂ ਜਿੱਦਾਂ ਹੁੰਦਾ ਨਾ, ਆਪਣੀਆਂ ਨਾ ਸਮਝੀਆਂ ਗੱਲਾਂ ਜਿਹੜੀਆਂ ਕਹਿ ਲਓ ਤੁਸੀਂ ਕਰੀ ਜਾਂਦੇ ਆ। ਤੇ ਪੁਰਾਣੇ ਬੰਦਿਆਂ ਦੀਆਂ ਜੇ ਗੱਲਾਂ ਸੁਣ ਕੇ ਤੁਸੀਂ ਅੱਜ ਅਸਾਈਲਮ ਜੇ ਫਾਈਲ ਕਰ ਰਹੇ ਨਾ ਤੇ ਤੁਸੀਂ ਡੁੱਬੋਗੇ। ਉਹਨਾਂ ਟਾਈਮਾਂ 'ਚ ਗੂਗਲ ਮੈਪਸ ਨਹੀਂ ਹੁੰਦਾ ਹੈਗਾ, ਇੰਟਰਨੈਟ ਨਹੀਂ ਹੁੰਦੀ, ਹੁਣ ਦੀ ਨੌਲੇਜ ਬੈਕ ਡੇਟਡ ਆ। ਗੇਮ ਜਿਹੜੀ ਹੈਗੀ ਬਹੁਤ ਸਟ੍ਰਿਕਟ ਹੋ ਗਈ ਆ। 4 ਸਾਲ ਹੋ ਗਏ, ਉਹੀ ਤਾਂ ਚੀਜ਼ ਆਪਾਂ ਕਹਿ ਰਹੇ ਹਾਂ ਕਿ ਐਡਰੈਸ ਦੇ ਵਿੱਚ ਘਪਲੇ ਨਹੀਂ ਮਾਰਨੇ, ਜਿੱਥੇ ਰਹਿੰਦੇ ਆ ਉੱਥੇ ਹੀ ਕੇਸ ਲਾਣਾ। ਜੇ ਜੱਜ ਸਟ੍ਰਿਕਟ ਆ ਤਾਂ ਸਟ੍ਰਿਕਟ ਆ। ਇਹ ਤੁਹਾਨੂੰ ਗੱਲਾਂ ਕਿਸੇ ਨੇ ਦੱਸਣੀਆਂ ਨਹੀਂ। ਕਿਉਂ ਨਹੀਂ ਦੱਸਣੀਆਂ? ਇਹ ਗੱਲਾਂ ਦੱਸਣ ਨੂੰ ਕੌੜੀਆਂ ਲੱਗਦੀਆਂ, ਠੀਕ ਆ। ਸੋ ਜਦੋਂ ਕੌੜੀਆਂ ਗੱਲਾਂ ਆਪਾਂ ਕਰਦੇ ਆ, ਲੋਕੀ ਮੱਚਦੇ ਆ, ਨੈਗੇਟਿਵ ਕਮੈਂਟ ਕਰਦੇ ਆ, ਪਰ ਇਹਦੇ ਵਿੱਚ ਸਾਨੂੰ ਕੋਈ ਫਾਇਦਾ ਨਹੀਂ। ਸਾਡੇ ਕੰਮ ਚੱਲਦੇ ਰਹਿਣੇ ਆ, ਤੁਹਾਡੇ ਫਾਇਦੇ ਦੀ ਗੱਲ ਹੈਗੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਇਮੀਗ੍ਰੇਸ਼ਨ ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੇਣਾ ਜੀ। ਅਟਰਨੀ ਟਿਰਕੇਣਾ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨ ਕਰਨੀਆਂ, ਰੀਨਿਊਅਲਸ ਕਰਨਾ ਹੈ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਜਾਂ ਫਿਰ ਲਾਈਫ ਇੰਸ਼ੋਰੈਂਸ ਦਾ ਹੋਵੇ ਕੋਈ ਵੀ ਕੰਮ, ਹੋਮ ਇੰਸ਼ੋਰੈਂਸ ਕਰਵਾਉਣੀ ਹੋਵੇ, ਕਾਲ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਕਰੋ ਅਟਰਨੀ ਜੇ ਟਿਰਕੇਣਾ ਜੀ ਨੂੰ 415-909-0503 415-909-0503। ਡੈਟ ਨੂੰ ਕੰਸੋਲੀਡੇਟ ਕਰਨਾ ਹੈ, ਕਰਜ਼ੇ ਦੇ ਵਿੱਚ ਡੁੱਬੇ ਹੋ, 60% ਤੱਕ ਕਰਜ਼ਾ ਤੁਹਾਡਾ ਇਹ ਮਾਫ ਕਰਵਾ ਸਕਦੇ ਨੇ ਊੜਾ ਡੈਟ ਰਿਲੀਫ ਵਾਲੇ। ਕਾਲ ਨਿਰਮਲ ਮਾਨ 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 408-722-7698 ਦੇ ਉੱਤੇ। ਅਟਰਨੀ ਟਿਰਕੇਣਾ ਜੀ, ਜਿਵੇਂ ਆਪਾਂ ਜਾਣਦੇ ਹਾਂ ਨਵਾਂ ਪ੍ਰਸ਼ਾਸਨ ਆ ਰਿਹਾ ਆ, ਉਸ ਨੇ ਇੱਕ ਹਿਸਾਬ ਦੇ ਨਾਲ ਦੰਦ ਜਿਹੜੇ ਆ ਉਹ ਆਪਣੇ ਤਿੱਖੇ ਰੱਖਣੇ ਆ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ। ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਨਿਊਜ਼ ਤੋਂ ਇਹੀ ਪਤਾ ਲੱਗ ਰਿਹਾ ਆ ਵੀ ਉਹਨਾਂ ਨੇ ਸਖਤੀ ਜਿਹੜੀ ਆ ਉਹ ਹੋਰ ਵਧਾਉਣੀ ਆ। ਹੁਣ ਰੀਸੈਂਟਲੀ ਇੱਕ ਨਵਾਂ ਜਿਹੜਾ ਇਸ਼ੂ ਜਾਂ ਜਿਹੜਾ ਨਵੀਂ ਗੱਲ ਆ ਉਹ ਸਾਹਮਣੇ ਆਈ ਹੈ, ਖਾਸ ਕਰਕੇ ਜਿਹੜੇ ਟਰੱਕ ਡਰਾਈਵਰਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ, ਟਰੱਕ ਡਰਾਈਵਰ ਦੇ ਜਿਹੜੇ ਲਾਇਸੈਂਸ ਦੇ ਇਸ਼ੂਜ਼ ਨੂੰ ਲੈ ਕੇ ਇੱਕ ਨਵੀਂ ਚਰਚਾ ਜਿਹੜੀ ਉਹ ਤੁਸੀਂ ਛੇੜੀ ਆ, ਤੁਸੀਂ ਜਿਹੜੀ ਇਸ ਦੇ ਵਿੱਚ ਇਹ ਗੱਲ ਨੂੰ ਮੋਹਰੇ ਲਿਆਂਦਾ ਆ। ਸੋ ਕੀ ਹੈ ਟੋਟਲ ਜਿਹੜਾ ਇਹ ਇਸ਼ੂ ਕੀ ਆ ਜਿਹੜੇ ਟਰੱਕ ਡਰਾਈਵਰ ਲਾਇਸੈਂਸ ਨੂੰ ਜਿਹੜਾ ਉਹ ਲੈ ਕੇ ਆ, ਖਾਸ ਕਰਕੇ ਉਹ ਟਰੱਕ ਡਰਾਈਵਰਸ ਜਿਹੜੇ ਅਸਾਈਲਮ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਹੈ? ਜੀ ਬਿਲਕੁਲ। ਸੋ ਜਿੱਦਾਂ ਤੁਸੀਂ ਦੱਸਿਆ ਕਿ ਨਵੀਂ ਸਰਕਾਰ ਆ ਰਹੀ ਹੈ ਤੇ ਕਾਫੀ ਲਾਅ ਦੇ ਵਿੱਚ ਵੀ ਚੇਂਜ ਇਹਨਾਂ ਨੇ ਕਰਨਾ, ਤੇ ਇਹਨਾਂ ਦੀ ਅਪਰੋਚ ਵੀ ਜਿਹੜੀ ਚੇਂਜ ਹੋਣੀ ਹੈ, ਠੀਕ ਹੈ। ਸੋ ਹੁਣ ਸਾਰੇ ਜਿਹੜੇ ਸ਼ੋਅ ਤੁਸੀਂ ਵੇਖਿਓ, ਠੀਕ ਹੈ, ਕਿ ਸਭ ਤੋਂ ਪਹਿਲਾਂ ਕੰਮ ਦੀ ਇਨਫੋਰਮੇਸ਼ਨ ਕਿਹੜਾ ਜਿਹੜਾ ਸ਼ੋਅ ਆ ਉਹ ਲੈ ਕੇ ਆਉਂਦਾ, ਠੀਕ ਹੈ, ਉਹ ਹੈਗਾ ਪੰਜਾਬੀ ਰੇਡੀਓ USA ਤੇ ਰਾਜ ਕਰਨ ਤੇ ਜੇ ਟਿਰਕੇਣਾ ਦਾ ਸ਼ੋਅ। ਬੈਕ ਜਾ ਕੇ ਦੇਖਿਓ ਕਿ ਕਿਸੇ ਨੇ ਪਹਿਲਾਂ ਇਹ ਵਾਲੀ ਗੱਲ ਕੀਤੀ ਆ
ਸਾਡੇ ਤੋਂ ਬਾਅਦ ਵਿੱਚ ਜ਼ਰੂਰ ਗੱਲਾਂ ਹੁੰਦੀਆਂ ਵਾ। ਸੋ ਪਹਿਲਾਂ ਤੁਸੀਂ ਧਿਆਨ ਨਾਲ ਦੇਖਿਓ ਕਿ ਪਹਿਲ ਕੌਣ ਕਰਦਾ ਵਾ, ਬਾਅਦ ਚ ਕਾਪੀ ਕੈਟ ਕਿਹੜੇ ਆਉਂਦੇ ਆ, ਦੱਸਦਾ ਠੀਕ ਆ। ਕੌਣ ਆ ਪਹਿਲੋਂ ਅਸਲ 'ਚ। ਸੋ ਪਹਿਲਾਂ ਇਹ ਚੀਜ਼ਾਂ ਕਹਿੰਦੇ ਨਹੀਂ ਸੀਗੇ, ਪਰ ਕੀ ਸੀਗਾ ਕਿ ਭੁਲੇਖਾ ਬਹੁਤ ਪਾਲ ਲਿਆ ਗਈਆਂ ਨੇ। ਸੋ ਇਸ ਲਈ ਇਹ ਜਿਹੜਾ ਸ਼ੋਅ ਆਪਣਾ ਹੋਣਾ, ਇਹਦੇ ਵਿੱਚੋਂ ਦੀ ਹੁਣ ਕਿਹਨੂੰ ਬੈਨੀਫਿਟ ਕਿਹਨੇ ਲੈਣਾ, ਕਿਹਨੇ ਨਹੀਂ ਲੈਣਾ, ਇਹ ਬੰਦੇ ਦੀ ਆਪਣੀ ਆਪਣੀ ਸਮਝ ਤੇ ਆ ਕਿ ਉਹ ਸ਼ੋਅ ਨੂੰ ਸੁਣ ਕੇ ਉਹ ਚੋਂ ਕਿਹੜੀ ਇਨਫੋਰਮੇਸ਼ਨ ਆਪਣੇ ਕੋਲ ਰੱਖਦਾ, ਕਿਹੜੀ ਆਪਣੇ ਸੱਜਣ ਮਿੱਤਰਾਂ ਦੇ ਨਾਲ ਸਾਂਝੀ ਕਰਦਾ, ਠੀਕ ਹੈ। ਤੇ ਜ਼ਿਆਦਾਤਰ ਜਿਹੜੇ ਸਾਲਮ ਵਾਲੇ ਆ ਉਹ ਆਪਣੇ ਟਰੱਕ ਡਰਾਈਵਰ ਆ ਬਾਈ, ਤੇ ਇਹ ਜਿਹੜਾ ਹੈਗਾ ਸਿੱਧੇ ਸਿੱਧੇ ਉਹਨਾਂ ਦੇ ਕੇਸਾਂ ਦੇ ਵਿੱਚ ਜਿਹੜਾ ਫਰਕ ਪਾਉਗੀਆਂ ਚੀਜ਼ਾਂ ਜਿਹੜੀਆਂ, ਤੇ ਕੁਛ ਨਾ ਕੁਛ ਇਹਨਾਂ ਨੇ ਜਿਹੜੀ ਚੇਂਜ ਕਰਦੇ ਰਹਿਣਾ, ਠੀਕ ਹੈ। ਹੁਣ ਸਾਨੂੰ ਇਹ ਕਿੱਦਾਂ ਪਤਾ ਲੱਗਦਾ, ਆਪਾਂ ਆਬਵੀਅਸਲੀ ਸਭ ਤੋਂ ਜ਼ਿਆਦਾ ਇਸ ਵੇਲੇ ਸਾਡੇ ਕੋਲ ਕੇਸ ਆ, ਠੀਕ ਹੈ। ਸਭ ਤੋਂ ਜ਼ਿਆਦਾ ਅੰਦਰ ਬਾਹਰ ਕੋਰਟ ਦੇ ਵਿੱਚ ਡਿਫਰੈਂਟ ਵੱਖ-ਵੱਖ ਕੋਰਟਸ ਦੇ ਵਿੱਚ ਜਿਹੜਾ ਆਪਣਾ ਜਿਹੜਾ ਰੁਝਾਨ ਰਹਿੰਦਾ, ਖੁਦ ਜਾਈਦਾ ਫਰੰਟ ਲਾਈਨ ਤੇ ਲੜੀਦਾ, ਠੀਕ ਹੈ, ਤੁਹਾਡੇ ਕੇਸਾਂ ਦੇ ਨਾਲ, ਤੇ ਉੱਥੋਂ ਸਾਰਾ ਇਹ ਐਕਸਪੀਰੀਅੰਸ ਇਕੱਠਾ ਹੁੰਦਾ। ਇਹ ਕੋਈ ਏਦਾਂ ਨਹੀਂ ਹੈਗਾ ਕਿ ਇੰਟਰਨੈਟ ਦੇ ਉੱਤੋਂ ਦੀ ਸੁਣੀਆਂ ਸੁਣਾਈਆਂ ਜਿਹੜੀਆਂ ਗੱਲਾਂ ਹੁੰਦੀਆਂ, ਇਹ ਸਾਰੇ ਜਿਹੜੇ ਖੁਦ ਦੇ ਕੋਰਟ ਰੂਮ ਦੇ ਵਿੱਚ ਦੇ ਜਿਹੜੇ ਐਕਸਪੀਰੀਅੰਸ ਹੁੰਦੇ ਆ, ਉਹ ਵਾਲੇ ਤੁਹਾਡੇ ਮੂਹਰੇ ਜਿਹੜੇ ਬਿਆਨ ਕਰੀਦੇ ਆ, ਫਸਟ ਹੈਂਡ ਨੌਲੇਜ ਜਿਹਨੂੰ ਕਹਿੰਦੇ ਆ, ਤੁਹਾਡੇ ਨਾਲ ਸ਼ੇਅਰ ਕਰੀਦੀ ਆ, ਸਿੰਪਲ ਬਣਾਈ ਦੀ ਆ, ਪੰਜਾਬੀ ਭਾਸ਼ਾ 'ਚ ਬੋਲੀ ਦੀ ਆ, ਜਿਹੜੀ ਤੁਹਾਨੂੰ ਸਮਝ ਆ ਸਕੇ ਉਹ ਵਾਲੀ ਪੰਜਾਬੀ ਭਾਸ਼ਾ ਦੇ ਵਿੱਚ। ਤੇ ਟਰੱਕ ਡਰਾਈਵਰਾਂ ਦਾ ਹੁਣ ਕੀ ਸੀਗਾ ਕਿ ਇੱਕ ਨਵਾਂ ਮੁੱਦਾ ਜਿਹੜਾ ਉੱਠ ਰਿਹਾ। ਸੋ ਮੁੱਦਾ ਇਹ ਸੀਗਾ ਕਿ ਜਿਹੜੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਲੈਂਦੇ ਆ, ਉਹ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਦੋਂ ਲੈਂਦੇ ਆ ਤੇ ਉਹਦੇ ਨਾਲ ਉਹ ਆਪਣੇ ਮੈਡੀਕਲ ਡਾਕੂਮੈਂਟੇਸ਼ਨ ਜਿਹੜੀ ਕਈ ਵਾਰੀ ਉਹਨਾਂ ਨੂੰ ਸਬਮਿਟ ਕਰਨੀ ਪੈਂਦੀ ਆ। ਵੱਖ-ਵੱਖ ਸਟੇਟ ਦੇ ਵੱਖ-ਵੱਖ ਜਿਹੜੇ ਰੂਲ ਹੁੰਦੇ ਆ। ਓਕੇ। ਤੇ ਕੈਲੀਫੋਰਨੀਆ ਦਾ ਜਿੱਦਾਂ ਹੈਗਾ ਫਾਰਮ ਨੰਬਰ ਮੇਰੇ ਖਿਆਲ ਹੈਗਾ 5875 5875 ਜਿਹੜਾ ਫਾਰਮ ਆ ਜੀ, ਤੁਸੀਂ ਇੰਟਰਨੈਟ ਤੋਂ ਕੱਢ ਕੇ ਵੀ ਦੇਖ ਸਕਦੇ ਆ। ਤੇ ਸਾਰੇ ਜਣਿਆਂ ਨੇ ਤੁਸੀਂ ਜਿਹਨਾਂ ਕੋ ਵੀ ਕੈਲੀਫੋਰਨੀਆ ਦੇ ਲਾਇਸੈਂਸ ਹੈ, ਸੋ ਇਦਾਂ ਹੀ ਹਰੇਕ ਸਟੇਟ ਦਾ ਆਪਣਾ ਜਿਹੜਾ ਡਰਾਈਵਰ ਲਾਇਸੈਂਸ ਦੇ ਫਾਰਮ ਹੁੰਦੇ ਆ। ਕਿਉਂਕਿ ਕਮਰਸ਼ੀਅਲ ਲਾਇਸੈਂਸ ਆ, ਹੈਵੀ ਮਸ਼ੀਨਰੀ ਆ, ਤੇ ਉਹਨਾਂ ਨੇ ਆਪਣੀ ਜਿਹੜੀ ਸੇਫਟੀ ਦੇ ਲਈ ਉਹਨਾਂ ਨੇ ਉਹ ਕੁਐਸਚਨਸ ਉਹਦੇ ਵਿੱਚ ਪਾਏ ਹੋਏ ਆ। ਓਕੇ, ਤੁਸੀਂ ਫਾਰਮ ਨੂੰ ਪੜ੍ਹ ਸਕਦੇ ਆ, ਠੀਕ ਆ। ਉਹਦੇ ਵਿੱਚ ਕਈ ਕੁਝ ਲਿਖਿਆ ਹੁੰਦਾ ਤੁਹਾਡੀ ਹੈਲਥ ਦੇ ਬਾਰੇ। 9 ਪੇਜਾਂ ਦਾ ਫਾਰਮ ਆ, ਮੈਂ ਦੇਖ ਰਿਹਾ ਨਾਲ ਜੀ। ਸਪੈਸ਼ਲੀ ਕਿ ਤੁਹਾਡੀ ਹੈਡ ਇੰਜਰੀਜ਼ ਦੇ ਬਾਰੇ, ਤੁਹਾਨੂੰ ਕੋਈ ਚੱਕਰ ਤਾਂ ਨਹੀਂ ਆਉਂਦੇ, ਡੀਜ਼ੀਨੈਸ ਏਦਾਂ ਦੀ ਚੀਜ਼ ਦੇ ਬਾਰੇ, ਤੁਹਾਡੀਆਂ ਪਾਸਟ ਸਰਜਰੀ ਦੇ ਬਾਰੇ ਇਨਫੋਰਮੇਸ਼ਨ, ਜਿਹੜੀ ਉਹ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਇੰਜਰੀਆਂ ਆ, ਤੁਹਾਡੀ ਹੈਲਥ ਦੀ ਕੀ ਕੰਡੀਸ਼ਨ ਆ, ਉਹਦੇ ਨਾਲ ਉਹ ਜਿਹੜਾ ਸੰਬੰਧ ਰੱਖਦਾ। ਸੋ ਹੁਣ ਕੀ ਹੁੰਦਾ ਕਿ ਜਦੋਂ ਤੁਸੀਂ DMV ਦੀ ਐਪਲੀਕੇਸ਼ਨ ਭਰਦੇ ਆ ਡਰਾਈਵਰ ਲਾਇਸੈਂਸ ਵਾਸਤੇ, ਕੋਈ ਵੀ ਗਵਰਨਮੈਂਟ ਏਜੰਸੀ ਨਾਲ ਜਦੋਂ ਤੁਸੀਂ ਡੀਲ ਕਰਦੇ ਆ, ਤੇ ਤੁਸੀਂ ਉਹ ਜਦੋਂ ਫਾਰਮ ਸਾਈਨ ਕਰਦੇ ਆ, ਤੇ ਹਰੇਕ ਦੇ ਵਿੱਚ ਉਹਨਾਂ ਨੇ ਜਿਹੜਾ ਭਾਵੇਂ ਪਾਸਪੋਰਟ ਦੀ ਐਪਲੀਕੇਸ਼ਨ ਭਰੋ, ਭਾਵੇਂ ਸੋਸ਼ਲ ਸਿਕਿਉਰਿਟੀ ਦੀ ਭਰੋ, ਭਾਵੇਂ ਵਰਕ ਪਰਮਿਟ ਦੀ ਭਰੋ, ਕੋਈ ਵੀ ਫਾਰਮ ਜਿਹੜਾ ਤੁਸੀਂ ਭਰਦੇ ਆ, ਤਕਰੀਬਨ ਸਾਰੇ ਫਾਰਮਸ ਦੇ ਵਿੱਚ ਲਿਖਿਆ ਹੁੰਦਾ ਕਿ ਸਹੁੰ ਖਾ ਕੇ ਤੁਸੀਂ ਪੁਸ਼ਟੀ ਕਰ ਰਹੇ ਆ ਕਿ ਸਾਰਾ ਕੁਝ ਜਿਹੜਾ ਸੱਚ ਲਿਖਿਆ, ਠੀਕ ਹੈ। ਪੈਨਲਟੀ ਆਫ ਪਰਜਰੀ, ਮਤਲਬ ਕਿ ਤੁਸੀਂ ਜੇ ਝੂਠ ਬੋਲਦੇ ਆ ਤੇ ਉਹ ਚੀਜ਼ ਤੁਹਾਡੇ ਖਿਲਾਫ ਜਿਹੜੀ ਵਰਤੀ ਜਾ ਸਕਦੀ ਆ, ਤੇ ਡਿਪੈਂਡਿੰਗ ਕਿਹੜਾ ਫਾਰਮ ਤੁਸੀਂ ਭਰਦੇ ਆ, ਤੇ ਕਈ ਵਾਰੀ ਸਜ਼ਾ ਵੀ ਇਹਦੀ ਜਿਹੜੀ ਹੋ ਸਕਦੀ ਹੈ। ਸੋ ਹੁਣ ਕੀ ਸੀਗਾ ਕਿ DMV ਦਾ ਫਾਰਮ ਤੁਸੀਂ ਜਿਹੜਾ ਭਰ ਰਹੇ ਆ, ਉਹਦੇ ਵਿੱਚ ਲਿਖਿਆ ਹੁੰਦਾ ਕਿ ਤੁਹਾਨੂੰ ਇਹ ਸਿੰਪਟਮਸ ਹੈਗੇ ਆ, ਯੈਸ ਜਾਂ ਨੋ, ਜਾਂ ਮੈਨੂੰ ਪਤਾ ਨਹੀਂ। 3 ਤਰ੍ਹਾਂ ਕੈਲੀਫੋਰਨੀਆ ਵਾਲੇ ਜਿਹੜੇ 5875 ਫਾਰਮ ਦੇ ਵਿੱਚ ਖਾਨੇ ਬਣੇ ਹੋਏ ਆ। ਹੁਣ ਕਈ ਅਸਾਲਮ ਕੇਸਾਂ ਦੇ ਵਿੱਚ ਜਿਹੜਾ ਹੁੰਦਾ ਫੈਕਟ ਪੈਟਰਨ ਇਹ ਹੁੰਦਾ ਕਿ ਬੰਦੇ ਤੇ ਹਮਲਾ ਵੀ ਹੋਇਆ ਹੁੰਦਾ, ਠੀਕ ਆ। ਕਈਆਂ ਨੂੰ ਹੱਥਾਂ ਪੈਰਾਂ ਨਾਲ ਕੁੱਟਿਆ ਹੁੰਦਾ, ਕਈਆਂ ਨੂੰ ਡੰਡੇ ਜਾਂ ਆਇਰਨ ਰੋਡ ਜਾਂ ਵੈਪਨ ਵਰਤੇ ਹੁੰਦੇ ਆ। ਓਕੇ। ਤੇ ਕਈ ਲੋਕਾਂ ਨੂੰ ਸਪੈਸ਼ਲੀ ਜਿਹਨਾਂ ਨੇ ਪੱਗ ਨਹੀਂ ਪਾਈ ਹੁੰਦੀ, ਕਈ ਲੋਕਾਂ ਨੂੰ ਹੈਡ ਇੰਜਰੀ ਵੀ ਜਿਹੜੇ ਹੁੰਦੇ ਆ, ਤੇ ਕਈ ਲੋਕੀ ਬੇਹੋਸ਼ ਵੀ ਜਿਹੜੇ ਹੋ ਗਏ ਹੁੰਦੇ। ਤੇ ਸਰਕਾਰੀ ਵਕੀਲ ਫਿਰ ਸਵਾਲ ਪੁੱਛਦਾ ਵੀ ਹੈ ਕਿ ਬਾਈ ਤੂੰ ਕਿਉਂ ਬੇਹੋਸ਼ ਹੋਇਆ ਸੀਗਾ, ਤੂੰ ਮਤਲਬ ਕਿ ਖੂਨ ਨਿਕਲਣ ਨਾਲ ਬੇਹੋਸ਼ ਹੋਇਆ ਸੀਗਾ, ਸਿਰ ਤੇ ਸੱਟ ਲੱਗੀ ਸੀਗੀ, ਕਿਸ ਗੱਲੋਂ ਬੰਦਾ ਬੇਹੋਸ਼ ਹੋ ਗਿਆ, ਤੇ ਕਿੰਨੀ ਦੇਰ ਜਿਹੜਾ ਬੰਦਾ ਬੇਹੋਸ਼ ਰਿਹਾ, ਠੀਕ ਹੈ। ਤੇ ਕਈ ਵਾਰੀ ਜਿਹੜਾ ਕੇਸ ਹੈਗਾ ਕਿ ਬੰਦਾ ਜਦੋਂ ਬੇਹੋਸ਼ ਹੋਇਆ ਮੌਕੇ ਜਿਹੜੀ ਘਟਨਾ ਦੇ ਸਥਲ ਤੇ ਹੋਸ਼ ਨੂੰ ਜਿਹੜੀ ਹਸਪਤਾਲ ਡਾਕਟਰਾਂ ਦੇ ਵਿੱਚ ਹਸਪਤਾਲ 'ਚ ਜਾ ਕੇ ਹੋਸ਼ ਆਈ, ਠੀਕ ਹੈ। ਸੋ ਪਹਿਲੀ ਚੀਜ਼ ਤਾਂ ਇਹ ਹੈ ਕਿ ਦੇਖੋ ਕਿ ਜਦੋਂ ਬੰਦਾ ਐਡੇ ਲੰਬੇ ਸਮੇਂ ਲਈ ਬੇਹੋਸ਼ ਹੁੰਦਾ, ਠੀਕ ਹੈ, ਇੱਕ ਤਾਂ ਹੈਗਾ ਨਾ ਕਿ ਬੰਦਾ ਘਬਰਾ ਕੇ ਬੇਹੋਸ਼ ਹੋਇਆ, ਉਹ ਉੱਠ ਗਿਆ, ਉਹ ਤਾਂ ਚਲੋ ਹੋਰ ਗੱਲ ਆ, ਠੀਕ ਆ, ਬੜੀ ਸੁਭਾਵਿਕ ਜੀ ਗੱਲ ਆ। ਕਈ ਬੰਦੇ ਜਿਹੜੇ ਨਹੀਂ ਲੜਾਈ ਝਗੜਾ ਕਿਸੇ ਨੇ ਦੇਖਿਆ ਹੁੰਦਾ, ਉਹ ਬੇਹੋਸ਼ ਹੋ ਜਾਂਦਾ ਡਰ ਦੇ ਮਾਰੇ। ਹਾਂਜੀ, ਨਹੀਂ ਆਪਾਂ ਗੱਲ ਕਰ ਰਹੇ ਹਾਂ ਕਿ ਇੰਜਰੀ ਵਾਲੀ, ਜਿਹੜਾ ਇੰਜਰੀ ਕਰਕੇ ਸੋ ਹੁਣ ਬੇਹੋਸ਼ ਕਿੰਨੀ ਦੇਰ ਆ, ਰਾਈਟ। ਕਈ ਬੰਦੇ ਜਿਹੜੇ ਕਲੇਮ ਕਰਦੇ ਆ ਜਾਂ ਜਿਹਨਾਂ ਦਾ ਫੈਕਟ ਪੈਟਰਨ ਆਇਆ, ਜਿਹਨਾਂ ਕੋਲ ਐਵੀਡੈਂਸ ਹੈ ਨਾ, ਡਾਕਟਰ ਦੀ ਲੈਟਰਸ ਵਗੈਰਾ ਵੀ ਹੁੰਦੀਆਂ ਕਿ ਹਸਪਤਾਲ ਜਾ ਕੇ ਬੰਦੇ ਨੂੰ ਹੋਸ਼ ਆਈ ਹੈ। ਸੋ ਹੁਣ ਇਹ ਕੇਸਾਂ ਦੇ ਵਿੱਚ ਕੀ ਆ ਕਿ ਟਾਈਮ ਕਿੰਨਾ ਲੰਘਿਆ ਸੀਗਾ, ਕਿ ਬੰਦਾ ਕਿੰਨੀ ਦੇਰ ਬੇਹੋਸ਼ ਰਿਹਾ, 1 ਘੰਟਾ, 2 ਘੰਟੇ, 3 ਘੰਟੇ, ਹਨਾ।
ਪਹਿਲਾਂ ਤਾਂ ਇਹਦੇ ਵਿੱਚ ਬੜੇ ਸਵਾਲ ਉੱਠਦੇ ਆ ਕਿ ਹਸਪਤਾਲ ਦੇ ਵਿੱਚ ਕੀ ਟ੍ਰੀਟਮੈਂਟ ਹੋਈ, ਉਹਨਾਂ ਨੇ MRI, ਐਕਸ-ਰੇ, CT ਸਕੈਨ ਇਹ ਸਾਰੀਆਂ ਚੀਜ਼ਾਂ ਕੀਤੀਆਂ ਤੇ ਕਿਉਂ ਨਹੀਂ ਕੀਤੀਆਂ ਡਾਕਟਰ ਨੇ? ਮਤਲਬ ਜੇ ਤੂੰ 2 ਘੰਟੇ ਬੇਹੋਸ਼ ਰਿਹਾ ਵਾ ਤੇ ਇਹ ਜਿਹੜਾ ਤੇਰਾ ਇਲਾਜ ਕਿਉਂ ਨਹੀਂ ਹੋਇਆ? ਠੀਕ ਹੈ, ਚਲੋ ਬੰਦੇ ਨੇ ਜਿਹੜੇ ਮਰਜ਼ੀ ਹਿਸਾਬ ਨਾਲ ਉਹਦਾ ਸੀਗਾ ਜਵਾਬ ਦਿੱਤਾ। ਡਾਕਟਰ ਦੇ ਜੋ ਵੀ ਮੈਡੀਕਲ ਰਿਪੋਰਟ ਆ, ਡਿਪੈਂਡਿੰਗ ਅਪੋਨ ਕਿਹੜੇ ਲੈਵਲ ਦਾ ਹਸਪਤਾਲ ਆ, ਕਿ ਕਿਸੇ ਦੇ ਕੋਲ ਫੈਸਿਲਿਟੀ ਹੈਗੀ ਆ ਨਹੀਂ ਹੈਗੀ ਆ, ਜੀ। ਕਿਸੇ ਦੇ ਸਕੈਨ ਸਕੂਨ ਹੋਏ ਆ, ਕਿਸੇ ਦੇ ਸਕੈਨ ਸਕੂਨ ਨਹੀਂ ਹੋਏ ਆ। ਇਹ ਇੱਕ ਮੁੱਦਾ ਜਿਹੜਾ ਸੀਗਾ ਕੋਰਟ ਦੇ ਵਿੱਚ ਬੜਾ ਉੱਠਦਾ, ਜੱਜ ਬੜੇ ਕਨਫਿਊਜ਼ ਹੁੰਦੇ ਆ। ਠੀਕ ਹੈ, ਸਰਕਾਰੀ ਵਕੀਲ ਵੀ ਜਿਹੜੇ ਸੀਗੇ ਉਹ ਵੀ ਫਰਸਟ੍ਰੇਸ਼ਨ ਐਕਸਪ੍ਰੈਸ ਕਰਦੇ ਆ ਕਿ ਯਾਰ ਇਦਾਂ ਕਿੱਦਾਂ ਹੋ ਗਿਆ ਕਿ ਬੰਦਾ ਕਹਿ ਰਿਹਾ ਕਿ ਮੈਂ ਇੰਨੇ ਘੰਟੇ ਜਿਹੜਾ ਬੇਹੋਸ਼ ਰਿਹਾ ਤੇ ਤਾਂ ਵੀ ਜਿਹੜੀ ਇਹ ਪ੍ਰੋਬਲਮ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਬੈਂਡੇਜ ਲਾ ਕੇ ਠੀਕ ਹੋ ਗਈ। ਸੋ ਦੂਸਰੀ ਜਿਹੜੀ ਪ੍ਰੋਬਲਮ ਉਹਦੇ ਵਿੱਚ ਇਹ ਹੈ ਕਿ ਕੰਟੈਂਪਰੇਨੀਅਸ ਮੈਡੀਕਲ ਰੈਕੋਰਡ, ਕਿ ਜਿਹੜਾ ਡਾਕਟਰ ਦੇ ਮੈਡੀਕਲ ਰੈਕੋਰਡ ਆ ਉਹ ਤੁਹਾਡੇ ਉਦੋਂ ਨਹੀਂ ਡਾਕਟਰ ਨੇ ਜਿਹੜੇ ਦਿੱਤੇ, ਅਸਲੀ ਵਾਲੇ ਡਾਕਟਰ ਦੇ ਰੈਕੋਰਡ ਨਹੀਂ ਹੈਗੇ, ਉਹ ਬਾਅਦ ਚ ਜਿਹੜੇ ਲੇਟਰ ਔਨ ਬਣਾਏ ਆ, ਜਿੱਦਾਂ 2024 ਚ 2023 ਦੇ ਵਿੱਚ। ਠੀਕ ਹੈ, ਉਹ ਜਿਹੜੇ ਰੈਕੋਰਡ ਆ ਉਹ ਤੁਸੀਂ ਦੇ ਰਹੇ ਆ ਤੇ ਉੱਤੇ ਸਵਾਲ ਉੱਠਦਾ ਕਿ ਇਹ ਮਤਲਬ ਇਹਨਾਂ ਨੇ ਕੇਸ ਦੀ ਤਿਆਰੀ ਲਈ ਬਣਾਏ ਸੀਗੇ ਕਿ ਇਹ ਵਾਕਈ ਐਕਚੁਅਲ ਹੈਗੇ ਆ ਕਿ ਹਸਪਤਾਲ ਤੋਂ ਆਇਆ, ਚੇਨ ਆਫ ਕਸਟਡੀ ਉਹਦੀ, ਹਨਾ। ਤੇ ਇਹਦੇ ਨਾਲ ਜੱਜਾਂ ਨੂੰ ਇੱਕ ਇਹ ਬੜੀ ਫਰਸਟ੍ਰੇਸ਼ਨ ਰਹਿੰਦੀ ਹੈ ਕਿ ਇੰਡੀਆ ਦੇ ਵਿੱਚ ਕੋਈ ਫੋਟੋ ਕਿਉਂ ਨਹੀਂ ਹੈਗੀ, ਉੱਥੇ ਕੋਈ ਗਤੀਵਿਧੀ ਕਿਉਂ ਨਹੀਂ ਹੈਗੀ। ਸੋ ਇਹ ਜਦੋਂ ਸਾਰਾ ਕੁਝ ਉਹ ਇਕੱਠਾ ਪੇਪਰ ਤੇ ਰੱਖ ਕੇ ਦੇਖਦੇ ਆ ਕਿ ਨਾ ਇਹਦੇ ਕੋਲ ਕੋਈ ਸਬੂਤ ਆ ਇੰਡੀਆ ਦਾ, ਠੀਕ ਆ, ਨਾ ਇਹਨੂੰ ਕੋਈ ਪੋਲਿਟਿਕਸ ਦੀ ਜਾਣਕਾਰੀ ਆ, ਜਿਹੜੇ ਇਹਦੇ ਮੈਡੀਕਲ ਦੇ ਰਿਕਾਰਡ ਆ ਉਹ ਨਵੇਂ ਇਹਦੇ ਹੈਗੇ ਆ, ਪਾਰਟੀ ਪੁੱਟੀ ਦੀਆਂ ਲੈਟਰਾਂ ਉਹ ਇਹਦੀਆਂ ਨਵੀਆਂ ਵਾ, ਜਿਹੜੀ ਗਤੀਵਿਧੀ ਆ ਉਹ ਸਾਰੀ US ਦੇ ਵਿੱਚ ਆ, ਪਹਿਲਾਂ ਗਤੀਵਿਧੀ ਨਹੀਂ ਹੈਗੀ। ਸੋ ਇਹ ਜਿਹੜੇ ਚੱਕਰ ਆ ਆਲਰੇਡੀ ਕੋਰਟ ਨੂੰ ਕਾਫੀ ਜਿਹੜਾ ਡਾਊਟ ਹੁੰਦਾ ਕਿ ਇਹ ਸੱਚ ਕਹਿ ਰਿਹਾ ਬੰਦਾ ਕਿ ਝੂਠ ਕਹਿ ਰਿਹਾ। ਸੋ ਹੁਣ ਜਿਹੜਾ ਨਵਾਂ ਤੰਦ ਉਹਨਾਂ ਨੇ ਫੜਨਾ ਸ਼ੁਰੂ ਕੀਤਾ ਉਹ ਇਹ ਆ ਕਿ ਜਿਹੜਾ DMV ਦੀ ਜਿਹੜੀ ਤੁਹਾਡੀ ਐਪਲੀਕੇਸ਼ਨ ਆ ਜਿਹੜੀ ਤੁਸੀਂ ਭਰੀ ਆ, ਉਹਦੇ ਵਿੱਚ ਜਿੱਥੇ ਹੈਡ ਇੰਜਰੀ ਬਾਰੇ, ਤੁਹਾਡੀ ਪਾਸਟ ਸਰਜਰੀ ਬਾਰੇ, ਜਾਂ ਤੁਹਾਡਾ ਕਦੀ ਕੋਈ ਟ੍ਰੀਟਮੈਂਟ ਤਾਂ ਨਹੀਂ ਹੋਇਆ ਸੀਗਾ, ਹੈਡ ਇੰਜਰੀ ਤਾਂ ਨਹੀਂ ਹੋਈ ਸੀਗੀ, ਉਹਦੇ ਬਾਰੇ ਤੁਸੀਂ ਨਾ ਲਿਖਿਆ ਹੈ, ਕੁਛ ਨਹੀਂ ਏਦਾਂ ਹੋਇਆ। ਸੋ ਤੋਂ ਇਹ ਸ਼ੱਕ ਜਾਂਦਾ ਕਿ DMV ਦੀ ਐਪਲੀਕੇਸ਼ਨ 'ਚ ਕੁਛ ਹੋਰ ਲਿਖਿਆ ਹੋਇਆ, ਬਿਆਨਾਂ ਦੇ ਵਿੱਚ ਕੁਛ ਹੋਰ ਲਿਖਿਆ ਹੋਇਆ ਬੰਦੇ ਨੇ, ਤੇ ਕਿਹੜੀ ਗੱਲ ਸੱਚੀ ਹੈਗੀ ਹੈ। ਸੋ ਕੁੰਡੀ ਫਸਾ ਲਈ ਇਹਨਾਂ ਨੇ, ਫੜਨੀ ਸ਼ੁਰੂ ਕਰਤੀ। ਫਸਾ ਲਈ ਉਹਨਾਂ ਨੇ। ਹੁਣ ਉਹ ਕਹਿ ਰਹੇ ਆ ਕਿ ਜਿਹੜੀ DMV ਦੀ ਐਪਲੀਕੇਸ਼ਨ ਆ ਉਹ ਵੀ ਤੂੰ ਸਹੁੰ ਖਾ ਕੇ ਸੱਚ ਦੱਸਿਆ ਸੀਗਾ ਸਾਰਾ, ਤੇ ਇੱਥੇ ਵੀ ਸਹੁੰ ਖਾ ਕੇ ਸੱਚ ਦੱਸ ਰਿਹਾ ਕਿ ਤੇਰੀ ਗੱਲ ਜਿਹੜੀ ਹੈਗੀ ਆ ਕੰਟਰਾਡਿਕਟ ਕਿਉਂ ਕਰ ਰਹੀ ਆ, ਵੀ ਅਸਲੀ ਸੱਚ ਕੀ ਆ, ਅਸਲੀ ਸੱਚ ਕੀ ਆ। ਹੁਣ ਤੂੰ ਐਡੀ ਹੈਵੀ ਮਸ਼ੀਨਰੀ ਜਿਹੜੀ ਚਲਾ ਰਿਹਾ ਵਾ ਤੇ ਤੂੰ ਆਪਣੀ ਇੰਜਰੀਆਂ ਡਿਸਕਲੋਜ਼ ਨਹੀਂ ਕੀਤੀਆਂ, ਤੇ DMV ਜੇ ਤੂੰ ਕਹਿ ਰਿਹਾ ਕਿ ਮੈਨੂੰ ਪਤਾ ਨਹੀਂ ਸੀਗਾ, ਤੇ ਫਿਰ ਅਸਾਈਲਮ 'ਚ ਪਰ ਤੂੰ ਕਹਿ ਰਿਹਾ ਮੈਨੂੰ ਪਤਾ ਵਾ, ਤੇ ਤੂੰ ਉਹਦਾ ਵੇਰਵਾ ਵੀ ਪੂਰਾ ਜਿਹੜਾ ਦੇ ਰਿਹਾ। ਠੀਕ ਹੈ, ਸੋ ਇਹ ਗੱਲ ਜਿਹੜੀ ਕੰਟਰਾਡਿਕਟਰੀ ਹੋ ਗਈ ਉੱਥੇ। ਠੀਕ ਹੈ, ਇਹ ਚੀਜ਼ ਦੇ ਕਰਕੇ ਜਿਹੜਾ ਸੀਗਾ ਇੱਕ ਖਾਸ ਤੁਹਾਡੇ ਨਾਲ ਆਬਵੀਅਸਲੀ ਅੱਜ ਰੂਬਰੂ ਹੋ ਰਹੇ ਆ ਕਿ ਇਹ ਚੀਜ਼ ਜਿਹੜਾ ਧਿਆਨ ਦਿਓ। ਆਪਣੀ DMV ਐਪਲੀਕੇਸ਼ਨ ਵੀ ਜਿਹੜੀ ਸੀਗੀ ਉਹ ਡਿਟੇਲਸ ਜਿਹੜੀ ਭਰਨੀ ਆ, ਵੇਖ ਕੇ ਭਰਨੀ ਆ, ਹਰੇਕ ਚੀਜ਼ ਜਿਹੜੀ ਉੱਥੇ ਸਹੀ ਜਿਹੜੀ ਲਿਖਣੀ ਆ। ਜੇ ਕੋਈ ਤੁਹਾਡੀਆਂ ਇੰਜਰੀਆਂ ਹੋਈਆਂ, ਕੋਈ ਇਲਾਜ ਹੋਇਆ, ਉਹਦੇ ਵਿੱਚ ਦੱਸਣਾ ਵਾ। ਤੁਹਾਡੀ ਜਿਹੜੀ DMV ਦੀ ਐਪਲੀਕੇਸ਼ਨ ਆ ਉਹਨੂੰ ਯੂਜ਼ ਕਰਕੇ ਉਹ ਡਿਸਕ੍ਰੈਡਿਟ ਤੁਹਾਨੂੰ ਕਰ ਸਕਦੇ ਆ। ਸੋ ਹੁਣ ਕੀ ਚੱਕਰ ਸੀਗਾ ਕਿ ਮਿੰਟ ਉਹਨਾਂ ਨੂੰ ਇੱਕ ਹੀ ਲੱਗਣਾ, ਜੇ ਉਹਨਾਂ ਨੇ ਇੱਕ ਕੇਸ 'ਚ ਕਿਸੇ ਦੀ ਲੱਤ ਖਿੱਚੀ ਤਾਂ ਉਹਨੇ ਕਹਿਣਾ ਇਹ ਸਰਕਾਰੀ ਵਕੀਲ ਨੇ ਕੀ ਲੈ, ਮੈਂ ਦੂਜੇ 'ਚ ਵੀ ਕਰਕੇ ਦੇਖਦਾ, ਮੈਂ ਤੀਜੇ 'ਚ ਵੀ ਕਰਕੇ ਦੇਖਦਾ, ਮੈਂ ਚੌਥੇ 'ਚ ਵੀ ਕਰੂੰਗਾ, ਹਨਾ। ਸੋ ਇਹ ਚੱਕਰ ਆ ਜਾਂਦਾ। ਸੋ ਇਹ DMV ਦਾ ਜਿਹੜਾ ਸੀਗਾ, ਇਹ ਜਿਹੜਾ ਮੁੱਦਾ ਸਭ ਤੋਂ ਜ਼ਿਆਦਾ ਜਿਹੜਾ ਉੱਠ ਰਿਹਾ ਵਾ ਇਸ ਟਾਈਮ, ਜਿਹੜਾ 5875 ਜਿਹੜਾ FMCSA ਦਾ ਜਿਹੜਾ ਫਾਰਮ MCSA ਆ, ਮੈਡੀਕਲ ਐਗਜ਼ਾਮੀਨੇਸ਼ਨ ਰਿਪੋਰਟ ਫਾਰਮ, ਜਿਹੜੇ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਜਿਹੜਾ ਮੈਂ ਉਹ ਦਿਖਾ ਦਿੰਦਾ ਆ ਨਾਲ, ਜਿਹੜੇ ਵੀਡੀਓ ਦੇ ਉੱਤੇ ਆ ਸਕਰੀਨ ਸ਼ੇਅਰ ਕਰਕੇ ਵੀ ਇਹ ਜਿਹੜਾ ਫਾਰਮ ਕਿੱਦਾਂ ਦਾ ਹੁੰਦਾ ਆ। ਸੋ ਉਹ ਉਸ ਤਰੀਕੇ ਦੇ ਜਿਹੜਾ ਫਾਰਮ ਆ ਜਿਹਦੇ ਨਾਲ ਜਿੱਥੋਂ ਇਹ ਪਤਾ ਲੱਗਦਾ ਆ ਵੀ ਕਿੱਦਾਂ ਆ, ਵੀ ਪਹਿਲੋਂ ਕਦੀ ਤਾਂ ਨਹੀਂ ਕੁਛ ਹੋਇਆ ਸੀ। ਸੋ ਜਿੱਦਾਂ ਤੁਸੀਂ ਦੱਸਿਆ ਵੀ ਇਹ ਤੰਦ ਇਹਨਾਂ ਨੇ ਹੁਣ ਫੜ ਲਈ ਹੈਗੀ ਆ। ਸੋ ਇੱਥੋਂ ਇਹ ਪਤਾ ਲੱਗਦਾ ਆ ਅਟਰਨੀ ਟਿਕਣਾ ਜੀ, ਇਹ ਵੀ ਕੁਛ ਨਾ ਕੁਛ ਨਵਾਂ ਜਿਹੜਾ ਆ ਉਹ ਲੱਭਦੇ ਰਹਿੰਦੇ ਆ, ਨਵਾਂ ਕੁਛ ਨਾ ਕੁਛ ਜਿਹੜਾ ਉਹ ਕਰਦੇ ਰਹਿੰਦੇ ਆ, ਤਾਂ ਜੋ ਜਿਹੜਾ ਅਸਾਈਲੀ ਆ ਜਾਂ ਅਸਾਈਲਮ ਸੀਕਰ ਆ ਉਸਨੂੰ ਡਿਸਕ੍ਰੈਡਿਟ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਸਕੇ। ਸੋ ਇਹ ਇੱਕ ਨਵੀਂ ਜਿਹੜੀ ਚੀਜ਼ ਆ। ਸੋ ਇਹ ਚੀਜ਼ ਨੂੰ ਹੁਣ ਦੱਸਣਾ, ਇੱਕ ਪੁਰਾਣਾ ਕੇਸ ਵੀ ਮੈਨੂੰ ਚੇਤਾ ਆ ਗਿਆ, ਤੁਸੀਂ ਦੱਸਿਆ ਸੀਗਾ ਜਿਹੜਾ DMV ਦੇ ਵਿੱਚ ਕਿਸੇ ਨੇ ਕੁਛ ਲਿਖਿਆ ਸੀਗਾ ਤੇ ਉਹਦੇ ਕਰਕੇ ਬਾਅਦ ਦੇ ਵਿੱਚ ਉਹਦੇ ਕੇਸ ਦੇ ਉੱਤੇ ਕਾਫੀ ਵੱਡਾ ਅਸਰ ਪਿਆ ਸੀਗਾ, ਇਹ ਰੂਲਿੰਗ ਆਈ ਸੀਗੀ। ਹਾਂਜੀ, ਮੇਰੇ ਖਿਆਲ ਪਟੇਲ ਦਾ, ਹਾਂਜੀ ਪਟੇਲ ਦਾ ਸੀਗਾ, ਤੇ ਉਹਦੇ ਵਿੱਚ ਵੀ ਜਿਹੜੀ ਉਹਦੀ ਐਪਲੀਕੇਸ਼ਨ ਸੀਗੀ ਉਹਦੇ ਖਿਲਾਫ ਵਰਤੀ ਗਈ ਸੀਗੀ। ਵੀ ਸੇਮ ਚੀਜ਼ ਸੀਗੀ ਕਿ ਜੇ ਇੱਕ ਸਰਕਾਰੀ ਅਦਾਰੇ ਨਾਲ ਬੰਦਾ ਝੂਠ ਬੋਲ ਸਕਦਾ ਤੇ ਦੂਜੇ ਨਾਲ ਵੀ ਬੋਲ ਸਕਦਾ।
ਸੋ ਹੁਣ ਇੱਥੇ ਫਿਰ ਕਿਹੜੀ ਇਹ ਚੀਜ਼ ਆ? ਸੋ ਇਹ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਇਹ ਇਸ਼ੂ ਆਉਣ ਲੱਗ ਗਿਆ ਆ ਜਾਂ ਆ ਰਿਹਾ ਆ, ਇਹਦੇ ਬਾਰੇ ਚਰਚਾ ਤੁਸੀਂ ਜਿਹੜੀ ਉਹ ਦੇਖ ਰਹੇ ਆ ਵੀ ਇਹ ਕੁੰਡੀ ਜਿਹੜੀ ਉਹ ਫਸ ਰਹੀ ਹੈ 5875 ਫਾਰਮ ਦੀ, ਖਾਸ ਕਰਕੇ ਉਹ ਟਰੱਕ ਡਰਾਈਵਰਸ ਦੇ ਲਈ ਜਿਨ੍ਹਾਂ ਦੇ ਨਾਲ ਜਿਹੜਾ ਉਹ ਆਪਣੇ ਅਸਾਈਲਮ ਦੇ ਵਿੱਚ ਕਹਿੰਦੇ ਵੀ ਸਾਡੇ ਨਾਲ ਇਦਾਂ ਹੋਇਆ, ਪਰ ਇਸ ਫਾਰਮ ਦੇ ਵਿੱਚ ਕਹਿੰਦੇ ਵੀ ਸਾਨੂੰ ਕੋਈ ਦਿੱਕਤ ਨਹੀਂ ਆ। ਸੋ ਇਹ ਜਿਹੜਾ ਮਿਸਮੈਚ ਆ ਇਹਦਾ ਫਿਰ ਸੋਲਿਊਸ਼ਨ ਕੀ, ਇਹਦਾ ਕਰਨਾ ਕੀ ਆ? ਇਹਨੂੰ ਕਿਸ ਹਿਸਾਬ ਦੇ ਨਾਲ ਜਿਹੜਾ ਆ ਤੁਸੀਂ ਸਹੀ ਢੰਗ ਦੇ ਨਾਲ ਰਿਪਰੈਜ਼ੈਂਟ, ਕਈ ਵਾਰੀ ਪਤਾ ਵੀ ਨਹੀਂ ਹੁੰਦਾ ਵੀ ਅੱਛਾ ਇਦਾਂ ਆ ਵੀ ਆਹ ਚੀਜ਼ ਕਰਨੀ ਸੀ ਜਾਂ ਇਹ ਕਰਨਾ ਆ। ਸੋ ਇਹ ਕੇਸ ਪੋਸੀਬਲ ਨੂੰ ਅੱਗੇ ਕਿੱਦਾਂ ਵਧਣਾ ਇਹਦੇ ਵਿੱਚ? ਸੋ ਆਬਵੀਅਸਲੀ ਜਿਹੜੀ ਆਪਣੀ DMV ਦੀ ਐਪਲੀਕੇਸ਼ਨ ਆ, 2-4 ਇਹਦੇ ਨਾਲ ਹੋਰ ਮੁੱਦੇ ਜਿਹੜੇ DMV ਦੇ ਆ ਜਾਂਦੇ ਆ, ਠੀਕ ਆ। ਜਿਹੜੇ ਲੋਕੀ ਆ ਰਹੇ ਆ ਉਹਨਾਂ ਨੂੰ ਕਾਲੀ ਬਹੁਤ ਆ ਕਿ ਛੇਤੀ ਟਰੱਕ ਤੇ ਚੜੀਏ, ਦੌਰ ਜਿਹੜਾ ਇੱਕ ਸੀਗਾ, ਠੀਕ ਆ ਜੀ। ਬੰਦਾ ਜਿਹੜਾ ਸਟੋਰ ਤੇ ਵੀ ਕੰਮ ਕਰ ਰਿਹਾ ਉਹਦੀ ਦਿਲਚਸਪੀ ਨਹੀਂ ਹੈਗੀ, ਮਤਲਬ ਈਵਨ ਐਜ਼ ਅ ਕਸਟਮਰ ਵੀ ਤੁਸੀਂ ਜਾਂਦੇ ਆ ਨਾ, ਬੰਦੇ ਦੀ ਦਿਲਚਸਪੀ ਕੋਈ ਨਹੀਂ ਹੈਗੀ। ਉਹ ਕਹਿੰਦਾ ਕਿੱਥੋਂ ਮੇਰੇ ਗਲ ਸਟੋਰ ਦਾ ਕੰਮ ਪੈ ਗਿਆ, ਮੈਂ ਤਾਂ ਟਰੱਕ ਚਲਾਉਣ ਲਈ ਬਣਿਆ। ਜਿਹੜਾ ਕਸਟਮਰ ਸਰਵਿਸ ਨੂੰ ਰੱਖ ਦੋ ਸਾਈਡ ਤੇ ਕਦੋਂ ਮੇਰੇ ਕੋਲ ਲਾਇਸੈਂਸ ਜਿਹੜਾ ਆਊਗਾ। ਜਿਹਨਾਂ ਕੋਲ ਨਹੀਂ ਹੱਥ ਪੈਂਦਾ ਉਹ ਕਹਿੰਦਾ ਮੈਂ ਯੂਟਾ ਜਾ ਕੇ ਬਣਾ ਲਵਾਂ, ਠੀਕ ਆ। ਇਹਦੇ ਵਿੱਚ ਹੁਣ ਕੀ ਖਬਰਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਕਿ ਇੱਕ ਤਾਂ ਸੀਗਾ ਕਿ ਇੱਕ ਇਨਵੈਸਟੀਗੇਸ਼ਨ ਜਿਹੜੀ ਖਬਰ ਆ ਉਹ ਇਹ ਆ ਕਿ ਨਕਲੀ ਜਿਹਨਾਂ ਨੇ ਲਾਇਸੈਂਸ ਬਣਾਏ ਸੀਗੇ, ਠੀਕ ਆ ਜੀ, ਉਹਦੇ ਵਿੱਚ ਜਿਹੜੀ ਸੀਗੀ FBI ਲੈਵਲ ਦੀ ਰਿਸਰਚ ਚੱਲਦੀ ਹੈ ਕਿ ਨਕਲੀ ਲਾਇਸੈਂਸ ਕਿਹਨਾਂ ਨੇ ਬਣਾਏ ਸੀ, ਜਿਹਨਾਂ ਨੂੰ ਟਰੱਕ ਚਲਾਉਣਾ ਨਹੀਂ, ਜਿਹੜਾ ਪੂਰੇ ਕਰ ਨਹੀਂ ਸਕਦੇ ਸੀਗੇ, ਪੈਸੇ ਪੂਸੇ ਦੇ ਕੇ ਬਣਾ ਲੈਂਦੇ ਆ। ਓਕੇ, ਉਹ ਵੀ ਆਪਣੇ ਕਮਿਊਨਿਟੀ ਦੇ ਵਿੱਚ ਕਾਫੀ ਜਿਹੜੀ ਕਾਮਨ ਜਿਹੜੀ ਨੌਲੇਜ ਤੁਸੀਂ ਕਹ ਲਓ ਹੈਗੀ ਆ, ਠੀਕ ਆ। ਤੇ ਤੋੜ ਲੱਭਿਆ ਸੀ ਲੋਕਾਂ ਨੇ ਕਿ ਆਹ ਸਟੇਟ ਚੱਲ ਜਾਓ, ਏਦਾਂ ਕਰ ਲਓ, ਉਦਾਂ ਕਰ ਲਓ, ਤੇ ਨਕਲੀ ਲਾਇਸੈਂਸ ਜਿਹੜੇ ਬਣਾ ਕੇ ਆ ਜਾਂਦੇ ਸੀਗੇ। ਤੇ ਕੈਲੀਫੋਰਨੀਆ 'ਚ ਮੰਨ ਲਓ ਜੇ ਬਣਨਾ ਔਖਾ ਜਾਂ ਟਾਈਮ ਜ਼ਿਆਦਾ ਲੱਗਦਾ। ਹੁਣ ਚੱਕਰ ਕੀ ਆ ਜਾਂਦਾ ਸੀਗਾ, ਜਦੋਂ ਤੁਸੀਂ ਕਈ ਵਾਰੀ ਸਟੇਟ 'ਚ ਜਾਂਦੇ ਆ, ਠੀਕ ਆ, ਕੋਈ ਵੀ ਲਾਇਸੈਂਸ ਬਣਾਉਂਦੇ ਆ, ਉਹ ਤੁਹਾਨੂੰ ਰੈਜ਼ੀਡੈਂਸ ਪੁੱਛਦੀ ਆ ਉੱਥੇ ਕਿ ਤੁਸੀਂ ਰਹਿੰਦੇ ਕਿੱਥੇ ਆ ਜੀ। ਜਿਹੜੇ ਟਰੱਕ ਸਕੂਲਾਂ ਵਾਲੇ ਆ ਉਹ ਆਪ ਹੀ ਐਡਰੈਸ ਭਰ ਦਿੰਦੇ ਨਾ ਟਰੱਕ ਸਕੂਲ ਦਾ। ਤੇ ਹੁਣ ਜਦੋਂ ਬੰਦਾ ਉਹ ਲਾਇਸੈਂਸ ਬਣਾ ਲੈਂਦਾ, ਬਾਅਦ ਚੋਂ ਟ੍ਰਾਂਸਫਰ ਕਰ ਲੈਂਦੇ ਆ ਜੋ ਵੀ ਹੈ, ਉਹ ਰੈਕਡ ਤੇ ਜਿਹੜੀ ਇਨਫੋਰਮੇਸ਼ਨ ਚੜ ਜਾਂਦੀ ਹੈ। ਸੋ DMV ਦਾ ਰੈਕਡ ਜਿਹੜਾ ਉਹਦੇ ਵਿੱਚ ਕੀ ਹੈ ਕਿ ਕਈ ਵਾਰੀ ਐਡਰੈਸ ਉਹਦੇ ਵਿੱਚ ਇਦਾਂ ਦੇ ਬੋਲਦੇ ਆ ਜਿਹੜੇ ਬੰਦੇ ਨੇ ਆਪਣੀ ਸਾਈਲਮ ਐਪਲੀਕੇਸ਼ਨ 'ਚ ਨਹੀਂ ਲਿਖੇ। ਜਿਹੜੀ ਸਾਈਲਮ ਦੀ ਐਪਲੀਕੇਸ਼ਨ ਉਹ 'ਚ ਤੁਹਾਨੂੰ 5 ਸਾਲ ਦੇ ਪਿਛਲੇ ਐਡਰੈਸ ਪੁੱਛਦੇ ਆ, ਠੀਕ ਆ। ਤੇ ਜਦੋਂ ਤੁਸੀਂ ਆਉਂਦੇ ਆ ਤੁਹਾਨੂੰ ਉਹ ਇਨਫੋਰਮੇਸ਼ਨ ਆਪਣੀ ਨਾਲੇ ਉਹ ਕਹਿੰਦੇ ਆ ਕਿ 5 ਦਿਨ ਦੇ ਵਿੱਚ ਤੁਸੀਂ ਆਪਣਾ ਐਡਰੈਸ ਜਦੋਂ ਅਪਡੇਟ ਕਰਨਾ। ਸੋ ਇਹ ਹੁਣ ਇੱਕ DMV ਦਾ ਹੋਰ ਮੁੱਦਾ ਆ ਗਿਆ, ਜਿੱਦਾਂ ਇੱਕ ਤੁਹਾਨੂੰ ਹੈਲਥ ਵਾਲਾ ਦੱਸਿਆ ਸੀਗਾ, ਠੀਕ ਹੈ, 5875 ਜਿਹੜਾ ਫਾਰਮ ਆ, ਤੇ ਇੱਕ ਇਹ ਦੂਸਰਾ ਮੁੱਦਾ ਆ ਗਿਆ। ਮੁੱਦਾ ਇਹ ਏਦਾਂ ਬਣਿਆ ਕਿ ਜਿਹੜਾ ਨਵਾਂ ਬੰਦਾ ਆ ਰਿਹਾ ਉਹਨੂੰ ਤਾਂ ਪਤਾ ਹੀ ਨਹੀਂ ਕਿ ਇਹ ਮੁੱਦਾ ਵੀ ਪੈਣਾ। ਕੀ ਚੱਕਰ ਹੈ ਕਿ ਉਹ ਬਾਹਰ ਨਿਕਲਦਾ ਜਦੋਂ ਬੌਂਡ ਜਿਹੜੇ ਹੁਣ ਤਾਂ ਹੋਰ ਕੰਮ ਜਿਹੜਾ ਵਧ ਜਾਣਾ, ਗਰੰਟਰ ਕੌਣ ਆ, ਉਹ ਕਈ ਵਾਰੀ ਉਹ ਬੰਦਾ ਲੱਭਦਾ ਕੌਣ ਯਾਰ ਗਰੰਟੀ ਭਰੇ। ਸੋ ਉਹਨੇ ਇੱਕ ਐਡਰੈਸ ਦਿੱਤਾ ਹੁੰਦਾ, ਕਈ ਵਾਰੀ ਆਪਾਂ ਵੇਖਦੇ ਹਾਂ ਕਿ ਉਹ ਬੰਦਾ ਗਿਆ ਵੀ ਨਹੀਂ ਕਦੀ ਉਹ ਐਡਰੈਸ ਤੇ। ਜਿਹੜਾ ਗਰੰਟਰ ਹੁੰਦਾ ਕਹਿੰਦਾ ਮੈਂ ਘਰ ਹੀ ਨਹੀਂ ਵਾੜਨਾ ਤੈਨੂੰ, ਠੀਕ ਹੈ, ਤੇ ਤਾਂ ਕਿਤੇ ਹੋਰ ਹੀ ਚੱਲ ਗਿਆ, ਮਿਸੀਸੀਪੀ ਚੱਲ ਗਿਆ ਸਟੋਰ ਤੇ, ਕਿਤੇ ਹੋਰ ਚੱਲ ਗਿਆ। ਤੇ ਉਹਦਾ ਜਿਹੜਾ ਕੇਸ ਸੀਗਾ ਉਹ ਆ ਗਿਆ LA ਵੱਲ, ਤੇ ਬੰਦੇ ਨੇ ਕਦੀ LA ਪੈਰ ਹੀ ਨਹੀਂ ਧਰਿਆ, ਠੀਕ ਹੈ, ਤੇ ਬੰਦੇ ਨੂੰ ਪਤਾ ਵੀ ਨਹੀਂ। ਤੇ ਬਾਅਦ ਚ ਉਹਨੇ ਵਕੂਲ ਕੀਤਾ ਤੇ ਫਿਰ ਮਿਸੀਸੀਪੀ ਕੇਸ ਲੱਗ ਗਿਆ, ਜਾਂ ਫਿਰ ਉਹ ਮੂਵ ਹੋ ਕੇ ਕੌਂਕੜ ਆ ਗਿਆ। ਸੋ ਇਦਾਂ ਦੀਆਂ ਗੱਲਾਂ ਆਪਾਂ ਬਹੁਤ ਵੇਖ ਰਹੇ ਹਾਂ। ਉਹ ਹੁਣ ਕੀ ਕਰਦੇ ਆ ਕਿ ਉਹਨਾਂ ਨੂੰ ਪਤਾ ਲੱਗ ਗਿਆ, ਕਈ ਸਰਕਾਰੀ ਵਕੀਲ ਤੇ ਕਈ ਜੱਜ ਵੀ ਇਨਕਲੂਡਡ, ਕਿ ਇਹਨਾਂ ਨਾਲ ਕੇਸ ਤਾਂ ਸਾਨੂੰ ਲੜਨ ਦੀ ਲੋੜ ਹੀ ਨਹੀਂ, ਇਹਨਾਂ ਨੂੰ ਤਾਂ ਆਪਾਂ ਐਡਰੈਸ ਦੇ ਬੇਸ ਤੇ ਫੇਲ ਕਰ ਸਕਦੇ ਹਾਂ, ਐਡੀ ਡਿਟੇਲ 'ਚ ਜਾਣ ਦੀ ਲੋੜ ਹੀ ਨਹੀਂ। ਅੱਛਾ, ਉਹ ਬੰਦੇ ਨੂੰ ਪਹਿਲਾਂ ਜਿਹੜਾ ਸੀਗਾ ਪਹਿਲਾਂ ਹੀ ਪੁੱਛ ਲੈਂਦੇ ਕਿ ਤੂੰ ਆਪਣੇ ਸਾਰੇ ਐਡਰੈਸ ਦੱਸ, ਠੀਕ ਆ, ਉਹ ਬੰਦਾ ਦੱਸ ਦਿੰਦਾ ਜੀ। ਫਿਰ ਉਹਨੂੰ ਪੁੱਛਦੇ ਆ, ਇਹ ਮਤਲਬ ਐਡਰੈਸ ਦਾ ਫਾਰਮ ਆ ਨਾ, ਮੈਨੂੰ ਖੁਦ ਆਪਣੀ ਫਰਮ 'ਚ ਭਰਨ 'ਚ ਮਤਲਬ ਤੁਸੀਂ ਕਹ ਲਓ ਕਿ ਸਾਰਾ ਫਾਰਮ ਇੱਕ ਪਾਸੇ, ਜਿਹੜਾ ਐਡਰੈਸ ਵਾਲਾ ਵਾ 2-3 ਘੰਟੇ ਕਈ ਵਾਰੀ ਸਿਰ ਖਪਾਈ ਕਰਨੀ ਪੈਂਦੀ ਬੰਦਿਆਂ ਨਾਲ ਦੱਸਦੇ, ਉਹ ਬੰਦਾ ਗਲਤੀ ਲਿਖੀ ਜਾਂਦਾ, ਡੇਟਾ ਹੀ ਨਹੀਂ ਪਤਾ ਉਹਨੂੰ, ਬੰਦੇ ਨੂੰ ਆਪ ਹੀ ਨਹੀਂ ਪਤਾ ਆਪਣੇ ਐਡਰੈਸ ਕਿਹੜੇ ਆ, ਠੀਕ ਆ। ਤੇ ਹੁਣ ਐਡਰੈਸ ਕਿਤੇ ਦਾ ਲਿਖਿਆ, ਕੰਮ ਕਿਤੇ ਕਰ ਰਹੇ ਆ, ਉਹ ਵੀ ਗੱਲ ਹੋ ਜਾਂਦੀ ਕਿ ਯਾਰ ਤੂੰ ਕੰਮ ਦੂਜੀ ਸਟੇਟ 'ਚ ਕਰ ਰਿਹਾ ਐਡਰੈਸ। ਫਿਰ ਨਾ ਕੋਰਟ 'ਚ ਸਫਾਈਆਂ ਦੇਣ ਲੱਗ ਪੈਂਦੇ ਕਿ ਨਹੀਂ ਜੀ ਮੈਂ ਤਾਂ ਰਹਿਣਾ ਏਦਾਂ ਸੀਗਾ, ਉਹ ਤਾਂ ਮੇਰਾ ਜੀ ਕੰਮ ਕਰਨ ਵਾਲਾ ਐਡਰੈਸ ਹੋਰ ਆ, ਮੇਰਾ ਰਹਿਣ ਵਾਲਾ ਹੋਰ ਆ। ਐਵੇਂ ਜਿੱਦਾਂ ਹੁੰਦਾ ਨਾ, ਆਪਣੀਆਂ ਨਾ ਸਮਝੀਆਂ ਗੱਲਾਂ ਜਿਹੜੀਆਂ ਕਹ ਲਓ ਤੁਸੀਂ ਕਰੀ ਜਾਂਦੇ ਆ। ਸੋ ਬੰਦੇ ਦਾ ਇੱਕੋ ਐਡਰੈਸ ਹੁੰਦਾ, ਫਿਜ਼ੀਕਲ ਐਡਰੈਸ, ਜਿੱਥੇ ਬੰਦਾ ਸੌਂਦਾ। ਹਫਤੇ ਦੇ ਵਿੱਚ ਉਹ ਜੱਜ ਪੁੱਛਦਾ ਅੱਗੋਂ ਦੀ ਕਿ ਤੂੰ ਹਫਤੇ 'ਚ ਕਿੰਨੇ ਦਿਨ ਕਿੱਥੇ ਸੌਣਾ, ਠੀਕ ਆ। ਹਫਤੇ 'ਚ ਜਿੱਥੇ ਜ਼ਿਆਦਾ ਬੰਦਾ ਸੋਇਆ ਉਹ ਵਾਲਾ ਉਹਦਾ ਐਡਰੈਸ ਆ। ਬੋਟਮ ਲਾਈਨ ਇਹ ਆ, ਇਹ ਨਹੀਂ ਕਿ ਮੈਂ ਵੀਕਐਂਡ ਤੇ ਮੈਂ ਜੀ LA ਨੂੰ ਜਾਣਾ, ਏਦਾਂ ਨਹੀਂ ਹੁੰਦਾ। ਸੋ ਜਿੱਥੇ ਬੰਦਾ ਰਹਿ ਰਿਹਾ, ਜਿੱਥੇ ਬੰਦਾ ਕੰਮ ਕਰ ਰਿਹਾ, ਉਹ ਸਾਰਾ ਡਿਸਟੈਂਸ ਜਿਹੜੇ ਗੂਗਲ ਨਾਲ ਚੈੱਕ ਕਰਨ ਵਾਲੇ ਆ। ਜੇ ਤੁਸੀਂ ਜਿਹੜੇ ਪੁਰਾਣੇ ਬੰਦਿਆਂ ਦੀਆਂ ਜੇ ਗੱਲਾਂ ਸੁਣ ਕੇ ਤੁਸੀਂ ਅੱਜ ਅਸਾਈਲਮ ਜੇ ਫਾਈਲ ਕਰ ਰਹੇ ਨਾ, ਤੇ ਤੁਸੀਂ ਡੁੱਬੋਗੇ। ਉਹਨਾਂ ਟਾਈਮਾਂ 'ਚ ਗੂਗਲ ਮੈਪਸ ਨਹੀਂ ਹੁੰਦਾ ਹੈਗਾ, ਇੰਟਰਨੈਟ ਨਹੀਂ ਹੁੰਦੀ, ਉਹਨਾਂ ਦੀ ਨੌਲੇਜ ਬੈਕ ਡੇਟਡ ਆ। ਗੇਮ ਜਿਹੜੀ ਹੁਣ ਜਿਹੜੀ ਹੈਗੀ ਬਹੁਤ ਸਟ੍ਰਿਕਟ ਹੋ ਗਈ ਆ,
ਠੀਕ ਆ। ਹੁਣ ਬਹੁਤ ਜ਼ਿਆਦਾ ਜਿਹੜੀ ਇਨਕੁਆਇਰੀ ਆ ਤੇ ਬਹੁਤ ਜ਼ਿਆਦਾ ਲੋਕ ਜਿਹੜੇ ਆ ਗਏ ਆ, ਤੇ ਐਡਰੈਸਾਂ ਦੇ ਘਪਲੇ ਬਹੁਤ ਜ਼ਿਆਦਾ ਜਿਹੜੇ ਕਾਮਨ ਆ, ਆਮ ਗੱਲ ਆ ਕਿ ਰਹਿਣਾ ਵੀ ਮੈਂ ਸੈਂਟਾਨਾ ਤੇ ਕੇਸ ਮੇਰੇ ਲੱਗੇ ਸੈਨ ਫਰਾਂਸਿਸਕੋ, ਇਹ ਲੋਕਾਂ ਦਾ ਜਿਹੜਾ ਰਵੱਈਆ ਹੋ ਗਿਆ। ਪਰ ਏਦਾਂ ਹੋ ਨਹੀਂ ਸਕਦਾ। ਫੋਰਮ ਸ਼ਾਪਿੰਗ ਇਹਨੂੰ ਕਹਿੰਦੇ ਆ, ਫੋਰਮ ਸ਼ਾਪਿੰਗ ਨਹੀਂ ਕਰ ਸਕਦੇ। ਸੋ ਹੁਣ ਕੀ ਸੀਗਾ ਕਿ ਉਹ ਬੰਦੇ ਨੂੰ ਕੋਰਟ ਦੇ ਵਿੱਚ ਉਲਝਾ ਲੈਂਦੇ ਪਹਿਲਾਂ ਕਿ ਅੱਛਾ ਕਿਤੇ ਹੋਰ ਵੀ ਰਿਹਾ, ਕਿਤੇ ਹੋਰ ਵੀ ਆ, ਨਹੀਂ ਪੱਕੀ ਗੱਲ ਆ, ਠੀਕ ਆ, ਤੇਰਾ ਇਹੀ ਐਡਰੈਸ ਆ। ਉਹ ਜਦੋਂ ਬੰਦਾ ਆਪਣੇ ਵੱਲੋਂ ਤਸੱਲੀ ਕਰ ਲੈਂਦਾ, ਸਾਰਾ ਕੁਝ ਮੈਂ ਦੱਸਦਾ ਐਡਰੈਸ ਐਡਰੈਸ, ਉਹ ਕਹਿੰਦੇ ਤੇਰਾ ਤਾਂ ਇੱਥੇ ਐਲਏ ਦਾ ਵੀ ਐਡਰੈਸ ਲਿਖਿਆ, ਉਹ ਗਰੰਟਰ ਵਾਲਾ, ਉਹ ਬੰਦੇ ਨੂੰ ਪਤਾ ਹੀ ਨਹੀਂ ਕੁਛ ਏਦਾਂ, ਹਨਾ। ਕਹਿੰਦੇ ਚੇਂਜ ਆਫ ਵੈਨਿਊ ਕੀਤੀ ਸੀ, ਮਤਲਬ ਤੂੰ ਉੱਥੇ ਝੂਠ ਬੋਲਿਆ। ਉਦੋਂ ਬੰਦਾ ਨਵਾਂ ਆਇਆ ਵਿਚਾਰਾ, ਉਹਨੂੰ ਕੀ ਚਲੋ ਪਤਾ। ਪਰ ਇਹ ਹੈ ਕਿ ਐਡਰੈਸ ਹਿਸਟਰੀ ਚ ਮਾਰ ਉਹ ਖਾ ਗਿਆ। ਫਿਰ ਡੀਐਮਵੀ ਦੇ ਉਹਦੇ ਐਡਰੈਸ ਨਿਕਲਣ ਲੱਗ ਪੈਂਦੇ ਆ, ਕਿ ਲਾਇਸੈਂਸ ਦੇ ਐਡਰੈਸ ਨਿਕਲਣ ਲੱਗ ਪੈਂਦੇ ਆ। ਉਹ ਪਹਿਲਾਂ ਪੁੱਛਦੇ ਕਿ ਕਿਤੇ ਹੋਰ ਵੀ ਲਾਇਸੈਂਸ ਲਿਆ ਸੀਗਾ, ਕਦੀ ਤੇਰੇ ਲਾਇਸੈਂਸ ਕੋਈ ਇਦਾਂ ਦਾ ਸੀਗਾ ਜਿੱਤੇ ਇਸ ਤੋਂ ਇਲਾਵਾ ਕੋਈ ਹੋਰ ਐਡਰੈਸ ਸੀਗਾ। ਤੇ ਉਹ ਲਾਇਸੈਂਸ ਦੇ ਜਿਹੜੇ ਰੈਕਡ ਸੀਗੇ ਉਹ ਸਾਹਮਣੇ ਕਈ ਵਾਰੀ ਖਲੇਰ ਦਿੰਦੇ ਆ, ਐਡਰੈਸ ਉਹਦੇ ਵਿੱਚ ਹੋਰ ਨਿਕਲਦੇ ਆ। ਉੱਥੋਂ ਹੀ ਜਿਹੜਾ ਸੀਗਾ ਐਡਵਰਸ ਕ੍ਰੈਡੀਬਿਲਿਟੀ ਡਿਟਰਮੀਨੇਸ਼ਨ ਜਿਹੜਾ ਸ਼ੁਰੂ ਹੋ ਜਾਂਦਾ। ਬੰਦੇ ਦਾ ਕੌਨਫੀਡੈਂਸ ਜਿਹੜਾ ਸੀਗਾ, ਲੱਤਾਂ ਕੰਬਣ ਲੱਗ ਪੈਂਦੀਆਂ, ਕੌਨਫੀਡੈਂਸ ਜਿਹੜਾ ਟੁੱਟ ਜਾਂਦਾ। ਕਿਉਂਕਿ ਹੁਣ ਜੱਜ ਨੇ ਪਹਿਲਾਂ ਹੀ ਪੁੱਛ ਲਿਆ ਸੀਗਾ ਕਿ ਕੋਈ ਹੋਰ ਵੀ ਹੈਗਾ ਕਿ ਨਹੀਂ ਹੈਗਾ, 4-5 ਵਾਰੀ ਜਦੋਂ ਪੁੱਛ ਕੇ ਤੇ ਬਾਅਦ ਚ ਗਲਤ ਸਾਬਤ ਕਰਤਾ, ਹੈ ਨਾ। ਸੋ ਉਹੀ ਤਾਂ ਚੀਜ਼ ਆਪਾਂ ਕਹਿ ਰਹੇ ਹਾਂ, 4 ਸਾਲ ਹੋ ਗਏ, ਉਹੀ ਤਾਂ ਚੀਜ਼ ਆਪਾਂ ਕਹਿ ਰਹੇ ਹਾਂ ਕਿ ਐਡਰੈਸ ਦੇ ਵਿੱਚ ਘਪਲੇ ਨਹੀਂ ਮਾਰਨੇ। ਜਿੱਥੇ ਰਹਿੰਦੇ ਆ ਉੱਥੇ ਹੀ ਕੇਸ ਲਾਣਾ। ਜੇ ਜੱਜ ਸਟ੍ਰਿਕਟ ਆ ਤਾਂ ਸਟ੍ਰਿਕਟ ਆ। ਹੁਣ ਇਹਦੇ ਵਿੱਚ ਕਈ ਲੋਕ ਏਦਾਂ ਦੇ ਵੀ ਆ ਰਹਿ ਰਹੇ। ਹੁਣ ਸੀਗੇ ਕੇਸ ਲੱਗਾ ਹੋਇਆ ਕੈਲੀਫੋਰਨੀਆ, ਘਰ ਲਿਆ ਹੋਇਆ ਇੰਡੀਆਨਾ, ਠੀਕ ਆ, ਜਾਂ ਕਿਸੇ ਦਾ ਕੇਸ ਕਿਤੇ ਲੱਗਾ ਹੋਇਆ, ਵਿਆਹ ਕਰਾ ਕੇ ਰਹੀ ਕਿਤੇ ਜਾ ਰਿਹਾ। ਵਿਆਹ ਵਾਲੇ ਕੇਸ ਦੇ ਵਿੱਚ I-130 ਚ ਜਿਹ ਚ ਰਿਕੁਆਇਰਮੈਂਟ ਤੁਹਾਡੀ ਇਹ ਹੁੰਦੀ ਕਿ ਇਕੱਠੇ ਰਹਿੰਦੇ ਆ, ਵਿਆਹ ਅਸਲੀ ਆ, ਉਹਦੇ ਵਿੱਚ ਐਡਰੈਸ ਕੁਝ ਹੋਰ ਦੱਸਦਾ, ਉਹਦੇ ਵਿੱਚ ਕੁਝ ਹੋਰ ਦੱਸਦਾ। ਸੋ ਦੇਖੋ, ਜਿਹੜੇ ਤਾਂ ਹੈਗੇ ਪੈਰਾਲੀਗਲ, ਉਹਨਾਂ ਨੇ ਤੁਹਾਡੇ ਕੋਲ ਪੁੱਛ ਕੇ ਫਾਰਮ ਭਰ ਕੇ ਤੁਹਾਡਾ ਕੰਮ ਨਿਪਟਾ ਦੇਣਾ $500,000 ਚ, ਠੀਕ ਆ। ਉਹਨਾਂ ਨੇ ਡਿਲੀਜੈਂਸ ਜਿਹੜੀ ਹੁੰਦੀ ਹੈ, ਇਹ ਚੈੱਕ ਚੁੱਕ ਕੁਝ ਨਹੀਂ ਕਰਨਾ ਉਹਨਾਂ ਨੇ। ਉਹਨੇ ਐਂਡ 'ਚ ਇਹੀ ਕਹਿਣਾ ਕਿ ਤੁਸੀਂ ਐਡਰੈਸ ਦਿੱਤਾ ਤੇ ਆਪਾਂ ਅੱਗੇ ਜਿਹੜਾ ਭਰਿਆ। ਸੋ ਇਹ ਜਿਹੜਾ ਐਡਰੈਸ ਵਾਲਾ ਨਾ ਬੜਾ ਸੀਰੀਅਸ ਮੁੱਦਾ ਜਿਹੜਾ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਦੇ ਟਾਈਮ ਦੇ ਵਿੱਚ ਆ ਜਾਣਾ। ਇਹਦੇ ਵਿੱਚ ਘਪਲਾ ਨਾ ਕਰੋ। ਕ੍ਰੈਡਿਟ ਜਿਹੜੇ ਕਿੱਥੋਂ ਰਨ ਹੋਇਆ, ਠੀਕ ਆ, ਉਹ ਕਹਿੰਦਾ ਲੈ ਤੂੰ ਤਾਂ ਕ੍ਰੈਡਿਟ ਕਾਰਡ ਅਪਲਾਈ ਕੀਤਾ ਸੀਗਾ ਇੱਥੋਂ ਦੀ, ਠੀਕ ਆ। ਉਹ ਫਿਰ ਬਹਾਨਾ ਜਿਹਾ ਮਾਰਦਾ ਬੰਦਾ, ਨਹੀਂ ਮੇਰੇ ਦੋਸਤ ਨੇ ਕੀਤਾ ਸੀ ਜੀ। ਉਹ ਕਹਿੰਦਾ, ਜੱਜ ਕਹਿੰਦਾ ਤੂੰ ਜੋ ਮਰਜ਼ੀ ਕਹਿ, ਮੈਂ ਮੰਨ ਨਹੀਂ ਸਕਦਾ। ਤੇ ਤੂੰ ਕ੍ਰੈਡਿਟ ਸਕੋਰ ਹੀ ਤੇਰਾ ਰਨ ਹੋਇਆ ਐਲਏ ਦੇ ਵਿੱਚੋਂ, ਤੇ ਤੂੰ ਕਹਿ ਰਿਹਾ ਤੂੰ ਸੈਨ ਫਰਾਂਸਿਸਕੋ ਰਹਿ ਰਿਹਾ, ਠੀਕ ਆ। ਤੇਰੇ ਜਿਹੜੇ ਟ੍ਰਾਂਜੈਕਸ਼ਨ ਆ ਉਹ ਕਿਤੇ ਹੋਰ ਵੱਜੇ ਆ। ਤੇ ਕਈ ਵਾਰੀ ਤੇ ਉਹ ਕ੍ਰੈਡਿਟ ਦੀਆਂ ਸਟੇਟਮੈਂਟ ਹੀ ਮੰਗ ਲੈਂਦੇ ਆ ਕਿ ਕਿੱਥੋਂ ਗਰੋਸਰੀ ਕਰਦਾ, ਕਿੱਦਾਂ ਕਰਦਾ। ਠੀਕ ਹੈ, ਤੁਸੀਂ ਵੀ ਸਿਆਣੇ ਆ, ਇਹ ਦੇਖ ਕੇ ਕੋਈ ਏਦਾਂ ਕੋਈ ਔਖਾ ਕੰਮ ਨਹੀਂ ਹੈਗਾ ਦੱਸਣਾ ਕਿ ਮੈਨੂੰ ਤੁਸੀਂ ਜੇ ਰਿਪੋਰਟਾਂ ਦਿਓ ਤਾਂ ਬੰਦਾ ਦੱਸ ਸਕਦਾ, ਠੀਕ ਆ। ਉਹ ਮੰਨ ਲਈ ਗੱਲ ਤੁਹਾਡੀ, ਜੇ ਤੁਹਾਡੇ ਇੰਟਰਸਟੇਟ ਦੇ ਉੱਤੇ ਤੁਹਾਡੇ ਜਿਹੜੇ ਫਿਊਲ ਫਿਆਲ ਵਾਲੇ ਚਾਰਜਸ ਸਾਰੀ ਕੰਟਰੀ 'ਚ ਵੱਜਦੇ ਆ, ਪਰ ਉਸ ਤੋਂ ਬਾਵਜੂਦ ਵੀ ਜਦੋਂ ਉਹ ਇੱਕੋ ਚੀਜ਼ ਉਹਨੇ ਦੇਖੀ ਜਾਣੀ ਹੈ ਕਿ ਲੈ ਬਈ ਇਹ ਤਾਂ ਐਲੇ ਬੈਠਾ ਟ੍ਰਾਂਜੈਕਸ਼ਨ ਕਰਦਾ, ਕਾਸਕੋ ਦੇ ਉੱਥੇ ਆ, ਰੈਸਟੋਰੈਂਟ ਦੇ ਬੇਲੇ ਦੇ ਉੱਥੇ ਦੇ ਆ, ਤੇ ਸੈਨ ਫਰਾਂਸਿਸਕੋ ਇਹ ਕਹਿੰਦਾ ਮੈਂ ਰਹਿਣਾ ਵਾਂ, ਤੇ ਸੈਨ ਫਰਾਂਸਿਸਕੋ ਤੇ ਇਹਦਾ ਇੱਕ ਵੀ ਟ੍ਰਾਂਜੈਕਸ਼ਨ ਨਹੀਂ, ਏਦਾਂ ਦਾ ਰਿਹਾਇਸ਼ ਦੀ ਸ਼ੋਅ ਨਹੀਂ ਹੁੰਦੀ, ਹੈ ਨਾ। ਸੋ ਇਹ ਜਿਹੜੇ ਚੱਕਰ ਹੈਗੇ ਆ, ਇਹਨਾਂ ਦੇ ਵਿੱਚ ਨਾ ਪਿਓ। ਇਹ ਪਹਿਲਾਂ ਵੀ ਆਪਾਂ 4 ਸਾਲ ਹੋ ਗਏ ਆ ਕਹਿੰਦੇ ਹੋਏ, ਤੇ ਇਹਦੇ ਕਰਕੇ ਕੇਸ ਆਪਣਾ ਖਰਾਬ ਕਰਾਉਂਗੇ ਛੋਟੀ ਜੀ ਗੱਲ ਕਰਕੇ। ਤੇ ਜੱਜ ਕਹਿ ਕੇ ਵੀ ਕਹਿੰਦੇ ਬੜੀ ਅਫਸੋਸ ਵਾਲੀ ਗੱਲ ਹੈਗੀ ਆ, ਤਾਨਾ ਜੱਜ ਮਾਰਦਾ ਕਿ ਇਹਦਾ ਇਸ ਗੱਲ ਕਰਕੇ ਜਿਹੜਾ ਕੇਸ ਡਿਨਾਈ ਕਰਨਾ ਪੈ ਰਿਹਾ, ਠੀਕ ਹੈ। ਸੋ ਇਹ ਜਿਹੜੇ ਡੀਐਮਵੀ ਦੇ ਜਿਹੜੇ ਰੈਕਡ ਆ, ਜਿਹੜੇ ਲਾਇਸੈਂਸ ਤੁਸੀਂ ਲੈਣ ਚਲ ਜਾਂਦੇ ਦੂਜੀ ਸਟੇਟ ਦੇ ਵਿੱਚ, ਤੁਹਾਡੀ ਜੇ ਰਿਹਾਇਸ਼ ਚੇਂਜ ਹੁੰਦੀ ਆ ਤੇ ਤੁਹਾਨੂੰ 5 ਦਿਨ ਦੇ ਅੰਦਰ ਆਪਣਾ ਜਿਹੜਾ ਐਡਰੈਸ ਜਿਹੜਾ ਚੇਂਜ ਕਰਨਾ ਪੈਣਾ ਸੀਗਾ, ਠੀਕ ਹੈ। ਹੁਣ ਕੀ ਫਰਕ ਆ ਜਾਂਦਾ? ਤੁਹਾਡੇ ਸੱਜਣ ਮਿੱਤਰ ਨੇ ਤੁਹਾਨੂੰ ਕਹਿਣਾ ਲੈ ਕੋਈ ਗੱਲ ਨਹੀਂ, ਵਕੀਲ ਐਵੇਂ ਮਾਰਦਾ ਵਾ। ਉਹ ਸੱਜਣ ਮਿੱਤਰ ਦਾ ਹੋ ਗਿਆ ਕੇਸ ਪਾਸ, 2023 ਚ ਕੰਮ ਸੌਖਾ ਸੀਗਾ, 2022 ਚ ਉਤੋਂ ਵੀ ਸੌਖਾ ਸੀਗਾ, 21 ਚ ਉਤੋਂ ਵੀ ਸੌਖਾ ਸੀਗਾ। ਸੋ ਸਾਲ ਬਾਏ ਸਾਲ ਜਿਹੜੀ ਸੀਗੀ ਔਖਾ ਹੋ ਜਾਂਦਾ ਕੰਮ। ਤੇ ਮੇਨ ਗੱਲ ਇਹ ਹੈ ਕਿ ਬਹੁਤ ਜ਼ਿਆਦਾ ਲੋਕ ਜਿਹੜੇ ਆ ਗਏ ਆ। ਜਦੋਂ ਤੁਹਾਡੇ ਦੋਸਤ ਦਾ ਕੇਸ ਸੀਗਾ ਉਦੋਂ ਲੋਕੀ ਆਏ ਸੀਗੇ, ਸ਼ਟਰ ਖੁੱਲੇ ਸੀਗੇ, ਪਰ ਉਹਨਾਂ ਦੀਆਂ ਤਰੀਕਾਂ ਨਹੀਂ ਪਈਆਂ ਸੀਗੀਆਂ। ਹੁਣ ਜਿਹੜੇ ਸੀਗੇ ਜੱਜ, ਉਹ ਬੈਕ ਟੂ ਬੈਕ ਪੰਜਾਬੀ ਕੇਸ ਸੁਣ ਕੇ ਜਿਹੜਾ ਜੱਜ ਐਡਰੈਸ ਨੂੰ ਕੁਐਸਚਨ ਕਰ ਰਿਹਾ, ਉਹ ਐਡਰੈਸ ਨੂੰ ਕੁਐਸਚਨ ਕਰੀ ਜਾ ਰਿਹਾ, ਠੀਕ ਆ। ਇਹ ਤੁਹਾਨੂੰ ਗੱਲਾਂ ਕਿਸੇ ਨੇ ਦੱਸਣੀਆਂ ਨਹੀਂ। ਕਿਉਂ ਨਹੀਂ ਦੱਸਣੀਆਂ? ਇਹ ਗੱਲਾਂ ਦੱਸਣ ਨੂੰ ਕੌੜੀਆਂ ਲੱਗਦੀਆਂ, ਠੀਕ ਆ। ਸੋ ਜਦੋਂ ਕੌੜੀਆਂ ਗੱਲਾਂ ਆਪਾਂ ਕਰਦੇ ਆ, ਲੋਕੀ ਮੱਚਦੇ ਆ, ਨੈਗੇਟਿਵ ਕਮੈਂਟ ਕਰਦੇ ਆ, ਪਰ ਇਹਦੇ ਵਿੱਚ ਸਾਨੂੰ ਕੋਈ ਫਾਇਦਾ ਨਹੀਂ। ਸਾਡੇ ਕੰਮ ਚੱਲਦੇ ਰਹਿਣੇ ਆ, ਤੁਹਾਡੇ ਫਾਇਦੇ ਦੀ ਗੱਲ ਹੈਗੀ ਆ, ਠੀਕ ਆ। ਸੋ ਇਹ ਜਿਹੜੇ ਡੀਐਮਵੀ ਵਾਲੇ ਜਿਹੜੇ ਆਪਣੇ ਐਡਰੈਸ ਆ, 589 ਵਾਲੀ ਜਿਹੜੀ ਐਡਰੈਸ ਹਿਸਟਰੀ ਆ, ਇਹ ਸਾਰੀ ਜਿਹੜੀ ਸਹੀ ਕਰਕੇ ਜਿਹੜਾ ਪੂਰਾ ਰੱਖੋ। ਇਹਦੇ ਨਾਲ ਨਾਲ ਉਹ ਐਡਰੈਸ ਹਿਸਟਰੀ ਦੀ ਜਦੋਂ ਗੱਲ ਕਰੀਏ, ਉਹ ਵੇਖਦੇ ਆ ਕਿ ਟੂਰਿਸਟ ਵੀਜ਼ੇ ਦੀ ਐਪਲੀਕੇਸ਼ਨ ਤੁਹਾਡੀ, ਜੇ ਕੋਈ ਯੂਐਸ ਦਾ ਵੀਜ਼ਾ ਲਾਇਆ, ਟੂਰਿਸਟ ਵੀਜ਼ੇ ਦੀ ਐਪਲੀਕੇਸ਼ਨ, ਠੀਕ ਹੈ। ਉਹਦੇ ਬੰਦਾ ਕਹਿ ਰਿਹਾ ਮੈਂ ਬੰਬੇ ਰਹਿੰਦਾ ਸੀਗਾ, ਮੈਂ ਇੱਥੇ ਕੰਮ ਕਰਦਾ ਸੀਗਾ, ਮੈਂ ਇੰਜੀਨੀਅਰ ਸੀਗਾ, ਉਹ ਸੀਗਾ। ਕਹਿੰਦਾ ਤੂੰ ਅਸਾਲਮ ਚ ਦੱਸੀ ਜਾਂਦਾ ਤੂੰ ਕਿਸਾਨ ਆ, ਉਹ ਚ ਤੂੰ ਕਹਿ ਰਿਹਾ ਮੈਂ ਏਦਾਂ ਸੀਗਾ। ਸਟੱਡੀ ਵੀਜ਼ੇ ਦੇ ਵੀ ਤੂੰ ਅਮਰੀਕਾ ਦੀ ਐਪਲੀਕੇਸ਼ਨ ਭਰੀ। ਉਹ ਬੰਦਾ ਨਾ ਬਹਾਨੇ ਜੇ ਮਾਰਦਾ ਫਿਰ ਲੈ ਬਈ ਮੇਰੇ ਏਜੰਟ ਨੇ ਭਰਤੀ, ਮੈਂ ਸਟੂਡੈਂਟ ਵੀਜ਼ਾ ਲਾਇਆ ਸੀਗਾ, ਮੇਰਾ ਰਿਫਿਊਜ਼ ਹੋ ਗਿਆ।
ਉਹ ਗੱਲਾਂ ਸੁਣ ਕੇ ਜੱਜਾਂ ਦੇ ਕੰਨਾਂ ਚੋਂ ਖੂਨ ਨਿਕਲਣ ਲੱਗ ਪਿਆ। ਹੁਣ ਉਹ ਨਾ ਕਰਿਆ ਕਰੋ ਇਦਾਂ ਦੀਆਂ, ਕਿ ਮੈਨੂੰ ਪਤਾ ਨਹੀਂ ਸੀਗਾ। ਉਹ ਹਰੇਕ ਚੀਜ਼ ਏਜੰਟ ਤੇ ਨਹੀਂ ਸੁੱਟੀ ਜਾਂਦੀ। ਜਿੱਦਾਂ ਮੈਂ ਦੱਸਿਆ ਕਿ ਹਲੇ ਇੱਕ ਸੀਗਾ ਜੱਜ ਸਾਹਿਬ, ਉਹਨੂੰ ਬੰਦੇ ਨੂੰ ਕਹਿੰਦਾ ਤੇਰੀ ਤਾਂ ਕਹਿੰਦਾ ਆਦਤ ਬਣ ਗਈ, ਕਹਿੰਦਾ ਤੂੰ ਆਪਣੇ ਆਪ ਨੂੰ ਛੱਡ ਕੇ ਕਹਿੰਦਾ ਸਾਰਿਆਂ ਨੂੰ ਕਹਿੰਦਾ ਬਲੇਮ ਕਰੀ ਜਾਣਾ ਵਾ, ਆਪ ਨਹੀਂ ਕਹਿੰਦਾ ਤੂੰ ਜ਼ਿੰਮੇਵਾਰੀ ਜਿਹੜਾ ਚੱਕਦਾ। ਸੋ ਇਹ ਜਿਹੜਾ ਹਿਸਾਬ ਕਿਤਾਬ ਸੀਗਾ ਟਰੰਪ ਦੇ ਟਾਈਮ ਤੇ ਹੁਣ ਜਿਹੜਾ ਇੱਧਰਲੇ ਪਾਸੇ ਨੂੰ ਜਿਹੜੀ ਚੀਜ਼ ਜਾਰੀ ਹੈ। ਤੇ ਆ ਜਿਹੜਾ ਸਵਾਲ ਜਵਾਬ ਜਿਹੜੇ ਹੁਣ ਕੋਰਟ ਦੇ ਵਿੱਚ DMV ਦੇ ਕਰਕੇ ਜਿਹੜੇ ਬੰਦੇ ਨੂੰ ਟੰਗਿਆ ਜਾ ਰਿਹਾ। ਸੋ ਇੱਥੇ ਕਈ ਬੰਦੇ ਵੀ ਕਹਿਣਗੇ ਯਾਰ ਇਹਨਾਂ ਕੋਲ ਕਿੱਥੇ ਵਕਤ ਆ, ਇੰਨੀਆਂ ਚੀਜ਼ਾਂ ਇਨਫੋਰਮੇਸ਼ਨ ਉਹ ਕਿੱਥੋਂ ਲੱਭ ਕੇ ਲਿਆਉਂਦੇ ਹੋਣਗੇ, ਕਿੱਦਾਂ ਜਿਹੜੀਆਂ ਉਹ ਕਰਨਗੇ। ਇੱਕ ਪਾਸੇ ਆਪਾਂ ਇਹ ਵੀ ਦੇਖ ਰਹੇ ਵੀ ਉਹ ਕਹਿੰਦੇ ਵੀ ਅਸੀਂ 5 ਮਿੰਟਾਂ 'ਚ ਜਾਂ 30 ਮਿੰਟਾਂ 'ਚ 6 ਕੇਸ ਜਿਹੜੇ ਆ ਉਹ ਨਿਪਟਾਉਣੇ ਹੈਗੇ ਆ। ਇਹ ਸਾਰੀਆਂ ਚੀਜ਼ਾਂ ਜਿਹੜੇ ਇੱਕ ਸਰਕਾਰੀ ਵਕੀਲ ਦੇ ਲਈ ਦਸਤਾਵੇਜ਼ ਇੰਨੇ ਇਕੱਠੇ ਕਰਨੇ ਜਾਂ ਇਹ ਚੀਜ਼ਾਂ ਨੋ ਡਾਊਟ ਇਹ ਚੀਜ਼ਾਂ ਸਾਹਮਣੇ ਆ, ਪਰ ਜਦੋਂ ਸਰਕਾਰੀ ਵਕੀਲ ਦੇ ਲਈ ਇਹ ਦਸਤਾਵੇਜ਼ ਇਕੱਠੇ ਕਰਨੇ ਜਾਂ ਇਸ ਚੀਜ਼ ਨੂੰ ਪ੍ਰੂਵ ਕਰਨਾ ਕਿੰਨਾ ਕੁ ਸੌਖਾ ਆ ਜਾਂ ਕਿੰਨਾ ਕੁ ਔਖਾ ਆ, ਲੋਕਾਂ ਨੂੰ ਕਿਤੇ ਇਹ ਭੁਲੇਖਾ ਨਾ ਰਵੇ ਵੀ ਨਹੀਂ ਉਹਨਾਂ ਦੇ ਕੋਲ ਇੰਨੇ ਡਾਕੂਮੈਂਟਸ ਇਕੱਠੇ ਨਹੀਂ ਕਰ ਹੋਣੇ। ਨਹੀਂ, ਸਰਕਾਰੀ ਵਕੀਲ ਨੂੰ ਕੀ ਆ, ਉਹ ਤਾਂ ਦੇਖੋ ਸਿੱਧੇ ਰਨ ਨਹੀਂ ਕਰਨਾ। ਉਹਨਾਂ ਨੇ ਕਿਹੜਾ ਆਪ ਜਾ ਕੇ ਕੋਈ ਜੱਦੋਜਹਿਦ ਕਰਨੀ ਆ। ਉਹਨਾਂ ਨੇ ਤਾਂ ਜਦੋਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਰਿਕੁਐਸਟ ਕੀਤੀ, ਠੀਕ ਹੈ, ਤਾਂ ਕੀ ਲੱਗਦਾ ਕਿ ਉਹਨੇ ਕਿਹੜਾ ਮਨਾ ਕਰਨਾ ਵਾ। ਜੀ। ਸੋ ਇਹ ਹੁਣ ਜਿਹੜੀਆਂ ਏਜੰਸੀਜ਼ ਆ ਇੰਟਰਕਨੈਕਟਡ ਆ, ਇਨਫੋਰਮੇਸ਼ਨ ਸਾਰੀ ਇੰਟਰਕਨੈਕਟਡ ਆ। ਤੁਹਾਡਾ ਇਹਦੇ ਵਿੱਚ ਬੈਸਟ ਜਿਹੜੀ ਆਪਸ਼ਨ ਤੁਹਾਡੀ ਇਹ ਹੈਗੀ ਆ ਕਿ ਭਾਈ ਆਪਣੇ ਵਕੀਲ ਨਾਲ ਸਾਰੇ ਐਡਰੈਸ ਲਿਖ ਕੇ ਐਂਡ ਆਫ ਦਾ ਡੇ ਵੀ ਜੇ ਤੁਸੀਂ ਜੱਜ ਨੂੰ ਕੋਰਟ ਦੇ ਵਿੱਚ ਜਾਣ ਤੋਂ ਪਹਿਲਾਂ ਵੀ ਜੇ ਤੁਸੀਂ ਸਾਰੇ ਸੈੱਟ ਕਰਕੇ ਦੱਸ ਦੋਗੇ ਨਾ ਕਿ ਕਿਉਂ ਗਲਤੀ ਹੋ ਗਈ, ਕਿੱਥੇ ਭੁਲੇਖਾ ਲੱਗ ਗਿਆ, ਇਨਫੋਰਮੇਸ਼ਨ ਆ, ਕਿਉਂਕਿ ਉਦੋਂ ਤੁਹਾਨੂੰ ਜੱਜ ਨੇ ਸਹੁੰ ਖਵਾਉਣੀ ਆ, ਤਾਂ ਵੀ ਤੁਹਾਡਾ ਜਿਹੜਾ ਰਾਸਤਾ ਜਿਹੜਾ ਥੋੜਾ ਜਿਹਾ ਤੁਹਾਡੇ ਕੋਲ ਉਮੀਦ ਦੀ ਕਿਰਨ ਬਾਕੀ ਆ। ਜੇ ਇੱਕ ਵਾਰੀ ਕੇਸ ਸ਼ੁਰੂ ਹੋ ਗਿਆ, ਸਹੁੰ ਖਾ ਲਈ ਤੁਸੀਂ, ਤੇ ਬਾਅਦ ਚ ਨਹੀਂ ਤੁਸੀਂ ਕਹਿ ਸਕਦੇ ਉਹ ਗਲਤੀ ਹੋ ਗਈ, ਏਦਾਂ ਕਰਤਾ ਉਦਾਂ ਕਰਤਾ, ਹੈ ਨਾ। ਸੋ ਪਹਿਲਾਂ ਹੀ ਜਿਹੜਾ ਕਲੀਅਰ ਕਰਕੇ ਜਾਓ ਕੋਰਟ ਦੇ ਵਿੱਚ ਹਰੇਕ ਚੀਜ਼। ਸੋ ਤਾਂ ਹੀ ਉਹ ਆਉਂਦੇ ਆ ਪਹਿਲਾਂ 3-4 ਵਾਰੀ 4-5 ਵਾਰੀ ਜਿਹੜਾ ਉਹ ਪੁੱਛਦੇ ਆ ਵੀ ਹੋਰ ਕੋਈ ਚੀਜ਼ ਤੇ ਨਹੀਂ ਦੱਸਣੀ, ਹੋਰ ਕੋਈ ਐਡਰੈਸ ਤੇ ਨਹੀਂ, ਹੋਰ ਆਹ ਚੀਜ਼ ਤੇ ਨਹੀਂ ਆ। ਸੋ ਬੰਦਿਆਂ ਨੂੰ ਪੱਕਾ ਕਰਦੇ ਆ ਵੀ ਭਾਈ ਤੂੰ ਵਾਕਈ ਜਿਹੜਾ ਉਹ ਜੋ ਕਹਿ ਰਿਹਾ ਸੱਚ ਕਹਿ ਰਿਹਾ, ਫਿਰ ਉਹਨੂੰ ਕਾਗਜ਼ਾਂ ਦੇ ਵਿੱਚ ਫਸਾਉਂਦੇ ਆ। ਸੋ ਕਈ ਇਹਦੇ ਵਿੱਚੋਂ ਦੀ ਤਰੀਕਾ ਇੱਕ ਨਿਕਲਣ ਦਾ ਕਈ ਹੁੰਦਾ ਕਿ ਕਈ ਜਿਹੜੇ ਮੁੱਦੇ ਹੁੰਦੇ ਉਹਨੂੰ ਕਹਿੰਦੇ ਆ ਬਰੀਫਿੰਗਸ, ਐਡੀਸ਼ਨਲ ਬਰੀਫਿੰਗਸ। ਜੀ। ਸੋ ਮੈਂ ਆਪਣੇ ਆਫਿਸ ਦਾ ਦੱਸ ਦਿੰਦਾ ਕਿੱਦਾਂ ਕਿ ਸਾਡੀਆਂ ਹੁਣ ਬਰੀਫਿੰਗਸ ਹੈਗੀਆਂ, ਆਪਾਂ ਜਾਣ ਫੂਕੀ ਦੀ ਆ ਪੂਰੀ, ਟਾਈਮ ਟੂਮ ਲਾਈਦਾ, ਠੀਕ ਹੈ। ਏਦਾਂ ਨਹੀਂ ਕਿ ਉੱਤੇ ਕਾਲਾ ਅਕਸ਼ਰ ਲਿਖਤਾ ਉਹਦੇ ਉੱਤੇ ਪੇਜ ਭਰੀ ਜਾਂਦੇ ਆ, ਉਹ ਵਾਲਾ ਕੰਮ ਨਹੀਂ ਹੈਗਾ। ਤਾਂ ਕਰਕੇ ਜਿਹੜੇ ਸੀਗੇ RKK ਵਗੈਰਾ ਵਾਲੇ ਜਿਹੜੇ ਮੁੱਦੇ ਸੀਗੇ ਸੰਗੀਨ, ਤਾਂ ਕਰਕੇ ਸੋਲਵ ਹੁੰਦੇ ਆ। ਹੁਣ ਸਾਡੀ ਬਰੀਫਿੰਗ ਉਹ 'ਚ ਟਾਈਮ ਲੱਗਦਾ, ਪੈਸੇ ਲੱਗਦੇ ਆ, 2-3 ਹਫ਼ਤਿਆਂ ਬੱਧੀ ਜਿਹੜਾ ਕੰਮ ਹੁੰਦਾ। ਸੋ ਕਈ ਵਾਰੀ ਕੀ ਹੁੰਦਾ ਕਿ ਬੰਦਾ ਇਹਨੂੰ ਸਮਝ ਨਹੀਂ ਆਉਂਦੀ, ਨਵਾਂ ਹੁੰਦਾ, ਉਹਦੇ ਦੋਸਤ ਕੰਨ 'ਚ ਫੂਕ ਮਾਰ ਦਿੰਦਾ, ਰਹਿਣ ਦੇ ਬਰੀਫਿੰਗ ਏਦਾਂ ਹੀ ਹੋ ਜਾਣਾ। ਤੇ ਇੱਕ ਦਾ ਸੀਗਾ ਕ੍ਰਿਮੀਨਲ ਵਾਲੇ ਦਾ, ਤੇ ਕ੍ਰਿਮੀਨਲ ਉਹ ਕੀਤਾ ਤੇ ਉਹਨੂੰ ਕਿਹਾ ਬਰੀਫਿੰਗਸ, ਤੇ ਦੋਸਤ ਕਹੀ ਰਹਿਣ ਦੇ, ਬਰੀਫਿੰਗਸ ਨਹੀਂ ਕਰਨੀਆਂ ਏਦਾਂ ਉਦਾਂ ਨਾ। ਕਹਿੰਦਾ ਭਾਜੀ ਮੈਂ ਆਪ ਹੀ ਸਾਂਭੂਗਾ ਕੋਰਟ 'ਚ। ਮੈਂ ਕਿਹਾ ਯਾਰ ਆਪ ਤੋਂ ਕਿੱਦਾਂ ਸਾਂਭੂਗਾ? ਮੈਂ ਕਿਹਾ ਚੱਲ ਸਮਝਾ ਵੀ ਲੂ ਕਿੱਦਾਂ ਸਾਂਭੂਗਾ। ਬਸ ਫੇਰ ਕੀ ਆਪਣਾ ਉਹੀ ਜਾ ਕੇ ਮੈਂ ਕਿਹਾ ਆਪ ਜੇ ਸਾਹਮਣਾ ਤਾਂ ਵਕੀਲ ਨਾ ਬਣ ਜਾਣਾ ਹੈਗਾ। ਤੇ ਉਹੀ ਚੀਜ਼ ਹੈ ਕਿ ਕਈ ਜਗ੍ਹਾ ਹੁਣ ਜਿਹੜੇ ਘਪਲੇ ਹੋ ਗਏ, ਐਡਰੈਸ ਦੇ ਹੋ ਗਿਆ, ਇਹ ਹੋ ਗਿਆ, ਸਕੋਪ ਆਫ ਵਰਕ ਵੱਧ ਜਾਂਦਾ ਵਕੀਲ ਦਾ। ਜਿੱਥੇ ਬਰੀਫਿੰਗਸ ਦੀ ਲੋੜ ਆ ਉੱਥੇ ਬਰੀਫਿੰਗ ਕਰਾਓ, ਐਂਡ ਆਫ ਦਾ ਡੇ ਤੁਸੀਂ ਨਹੀਂ ਕਰਾਓਗੇ ਤੁਹਾਡੀ ਆਪਣੀ ਉਹ ਆ। ਪਰ ਇਹ ਕੋਈ ਏਦਾਂ ਨਹੀਂ ਹੈਗਾ ਕਿ ਬੰਦਾ ਕਵੇ ਕਿ ਜੱਜ ਨੇ ਓਵਰਲੁੱਕ ਕਰ ਦੇਣਾ। ਤੇ ਕਈ ਵਾਰੀ ਇਹ ਵੀ ਬੰਦਾ ਸੋਚਦਾ ਕਿ ਜੱਜ ਨੇ ਨਾ ਓਵਰਲੁੱਕ ਕਰ ਦੇਣਾ, ਮੇਰੇ ਤੋਂ ਤੇ ਕੋਈ ਸਵਾਲ ਹੀ ਨਹੀਂ ਪੁੱਛਿਆ ਸੀਗਾ। ਠੀਕ ਆ, ਹੋ ਸਕਦੀ ਹੈ ਇੱਕ ਗੱਲ, ਠੀਕ ਹੈ। ਕਈ ਵਾਰੀ ਏਦਾਂ ਵੀ ਹੁੰਦਾ ਕਿ ਫਿਰ ਉਹ ਉਹੀ ਚੀਜ਼ ਤੇ ਸਵਾਲ ਪੁੱਛਦੇ ਆ 1-1, 2-2 ਘੰਟੇ। ਤੇ ਬੰਦੇ ਮੈਂ ਵਿੱਚ ਏਦਾਂ ਦੇ ਵੀ ਦੇਖਿਆ, ਫਿਰ ਜਦੋਂ ਬ੍ਰੇਕ ਦਾ ਟਾਈਮ ਹੁੰਦਾ ਨਾ ਤੇ ਬੰਦੇ ਦਾ ਧੂੰਆਂ ਨਿਕਲਿਆ ਹੁੰਦਾ, ਮੂੰਹ ਲਾਲ ਹੋਇਆ ਹੁੰਦਾ, ਤੇ ਕਹਿੰਦਾ ਯਾਰ ਭਾਜੀ ਇਹ ਤਾਂ ਬਹੁਤ ਸਵਾਲ ਪੁੱਛਦਾ ਸਰਕਾਰੀ ਵਕੀਲ। ਨਹੀਂ ਉਹ ਫਿਰ ਹੁਣ ਉਹ ਆਪਣਾ ਉਹ ਵੀ ਕੰਮ ਕਰਦਾ ਹੈ ਨਾ। ਤੇ ਜਿੱਦਾਂ ਆਪਾਂ ਸ਼ੁਰੂਆਤ 'ਚ ਵੀ ਕਿਹਾ ਵੀ ਇਹ ਤਾਂ ਹੁਣ ਬਹਾਨੇ ਲੱਭਣੇ ਇਹਨਾਂ ਨੇ ਤਾਂ ਹੋਰ ਕੰਮ ਜਿਹੜਾ ਉਹ ਤਿੱਖਾ ਕਰਨਾ। ਜਿਨ੍ਹਾਂ ਨੂੰ ਇਹ ਫੜ ਕੇ ਖੁਦ ਰਿਪੋਰਟ ਨਹੀਂ ਕਰ ਸਕਦੇ, ਉਹ ਜਿਹੜੇ ਅਦਾਲਤਾਂ ਦੇ ਮੋਹਰੇ ਆ, ਉਹਨਾਂ ਨੇ ਹੁਣ ਕੋਈ ਨਾ ਕੋਈ ਹੀਲਾ ਵਸੀਲਾ ਤਾਂ ਜਿਹੜਾ ਉਹ ਕਰਨਾ ਹੀ ਆ। ਇਵੈਂਚੁਅਲੀ ਆਪਣੇ ਵੋਟਰ ਬੇਸ ਨੂੰ ਵੀ ਉਹਨਾਂ ਨੇ ਦਿਖਾਉਣਾ ਵੀ ਦੇਖੋ ਅਸੀਂ ਆਹ ਕੁਛ ਕਰ ਰਹੇ। ਹਾਂਜੀ ਬਿਲਕੁਲ। ਤੇ ਦੇਖੋ ਜੀ ਕਰਨਾ ਬਣਦਾ ਵੀ ਹੈ, ਕਿਉਂਕਿ ਸਿਸਟਮ ਦੀ ਐਸੀ ਤੈਸੀ ਹੋ ਗਈ ਹੈ ਹੁਣ ਸਾਰਾ। ਮਤਲਬ ਕਿ ਜਿਹੜੇ ਲੈਵਲ ਤੇ ਹੁਣ ਉਹ ਅਨਚੈਕਡ ਜਿਹੜੇ ਬੰਦੇ ਆ ਗਏ ਆ, ਕ੍ਰਿਮੀਨਲ ਰਿਕਾਰਡ ਵਾਲੇ ਜਿਹੜੇ ਭਗੌੜੇ ਹੋਏ ਪਏ ਆ ਇੰਡੀਆ ਤੋਂ, PO ਜਿਹਨਾਂ ਦੇ ਹੈਗੇ, ਲੜਾਈਆਂ ਝਗੜਿਆਂ ਵਾਲੇ, ਤਸਕਰੀ ਵਾਲੇ ਜਿਹੜੇ, ਉਹ ਹੁਣ ਜਿਹੜਾ ਕੀ ਸੀਗਾ ਕਿ ਤੁਸੀਂ ਦੇਖੋ ਕਿ ਆ ਕੇ ਉਹ ਜੇ ਇੰਡੀਆ ਉਹ ਕੰਮ ਕਰਦੇ ਸੀ, ਉਹ ਇੱਥੇ ਆ ਕੇ ਵੀ ਉਹੀ ਕੰਮ ਕਰ ਰਹੇ ਆ। ਕਿਉਂਕਿ ਏਦਾਂ ਥੋੜਾ ਆ ਕੇ ਇੱਥੇ ਉਹਨੇ ਕਹਿਣਾ ਕਿ ਮੈਂ ਟਰੱਕ ਦੀ ਕਮਾਈ ਨਾਲ ਸੁਖੀ ਹੋ ਜਾਣਾ ਵਾ। ਨਹੀਂ, ਫਿਲਮਾਂ ਦੇਖੀਆਂ ਵਾ, LV ਵਾਲੇ ਬ੍ਰਾਂਡ ਦੇਖੇ ਆ। ਹੁਣ ਉਹ ਆ ਕਿ ਬੰਦਾ ਹੋਰ ਨੱਜੀ ਹੋਈ ਹੈ ਕਿ ਕੁਇਕ ਰਿਚ ਕਿੱਦਾਂ ਹੋ ਜਾਣਾ। ਮੈਂ ਤਾਂ ਮੈਨੂੰ ਬਸ ਹੈਰਾਨੀ ਮੈਨੂੰ ਉਸੇ ਗੱਲ ਦੀ ਹੁੰਦੀ ਕਿ ਮੈਂ ਕਿਹਾ ਬਾਹਰ ਕੀ ਜਾਣਾ, ਆਪਣੇ ਕੇਸਾਂ ਦੀ ਜਿਹੜੀ ਗੱਲ ਕਰਦਾ ਤੇ ਉਹ ਕਹਿੰਦੇ ਕੇਸ ਵਰਜੀਨੀਆ ਮੂਵ ਕਰਤਾ। ਤੇ ਉਹ
ਹੁਣ ਸਟਾਫ ਨੂੰ ਸਾਰਿਆਂ ਨੂੰ ਪਤਾ, ਉਹ ਸਰਕਾਰ ਮੂਵ ਕਰ ਦਿੰਦੀ ਨਾ, ਜੇਲ੍ਹ 'ਚ ਬੰਦੇ ਨੂੰ ਪਾਉਂਦੀ ਜਦੋਂ ਫੜਿਆ ਜਾਂਦਾ ਬੰਦਾ। ਤੇ ਮੈਂ ਕਿਹਾ ਇਹ ਤਾਂ ਬੰਦਾ ਫੜਾ ਹੋ ਗਿਆ, ਕਾਰਨਾਮਾ ਜਿਹੜਾ ਹੋ ਗਿਆ। ਤੇ ਰਾਜ ਕਰਨ ਜੀ ਉਦਾਂ ਇਹ ਹੈ ਕਿ ਕਈ ਵਾਰੀ ਆਪਣੀ ਤਾਂ ਨਹੀਂ ਚਲੋ ਇਸ ਗੱਲ ਕਰ ਸਕਦੇ, ਮੈਂ ਕਿਹਾ ਕਈ ਵਾਰੀ ਤੁਹਾਡੇ ਜਿਹੜੇ ਸ਼ੋਅ ਦੇ ਵਿੱਚ ਖਬਰਾਂ ਜਿਹੜੀਆਂ ਹੁੰਦੀਆਂ ਤੇ ਕਹਿੰਦੇ ਪੰਜਾਬੀਆਂ ਨੇ ਆਹ ਕਰਤਾ, ਖਬਰ ਆ ਗਈ, ਕਈ ਵਾਰੀ 50% ਤੋਂ ਜ਼ਿਆਦਾ ਆਪਣੇ ਕਲਾਇੰਟ ਨਿਕਲਦੇ ਆ ਵਿੱਚ ਜਿਹੜੇ ਵੱਡੇ ਵੱਡੇ ਕਰ ਲਾਂਬੇ ਵਾਲੇ। ਅੱਛਾ ਜੀ, ਹਾਂਜੀ, ਦੇਖ ਲਓ। ਸੋ ਡਰੱਗਾਂ ਵਾਲਾ ਜਿਹੜਾ ਕੰਮ ਹੋ ਗਿਆ, ਮਰਡਰ ਕਰਤੇ, ਗੋਲੀਆਂ ਚਲਾਤੀਆਂ, ਕੁੜੀਆਂ ਮਾਰਤੀਆਂ, ਗਰਲਫ੍ਰੈਂਡਾਂ ਮਾਰਤੀਆਂ, ਠੀਕ ਆ, ਵਾਇਲੈਂਸ ਕਰਤਾ, ਮਾਈਨਰ ਗਾਰਡੀਅਨਸ਼ਿਪ ਵਾਲੇ ਰੇਪ ਕਰਕੇ ਭੱਜ ਗਏ ਇੰਡੀਆ। ਆਮ ਜਿਹੜੀ ਗੱਲ ਆ, ਮਤਲਬ ਕਿ ਫਿਲਮੀ ਸੀਨ ਕੀਤਾ ਹੋਇਆ ਪੂਰਾ, ਇੰਨਾ ਜ਼ਿਆਦਾ ਆਵਾ ਉੱਤਿਆ ਪਿਆ। ਬੜਾ ਆਵਾ ਉੱਤਿਆ ਪਿਆ ਵਾ। ਨਹੀਂ ਫਿਰ ਤਾਂ ਇਹ ਬੜੀ ਇੱਕ ਚਿੰਤਾਜਨਕ ਜਿਹੜੀ ਇਹ ਗੱਲ ਆ। ਤੇ ਫਿਰ ਇਹ ਤਾਂ ਜਿਹੜਾ ਫਿਰ ਹੁਣ ਪ੍ਰਸ਼ਾਸਨ ਜਿਹੜਾ ਕਰ ਰਿਹਾ, ਫਿਰ ਕੁੱਡੀਆਂ ਪੈਣੀਆਂ ਹੀ ਆ, ਫਿਰ ਉਹ ਤਾਂ ਉਹਨਾਂ ਨੇ ਲੱਭਣਾ ਹੀ ਆ। ਸੋ ਹੁਣ ਮੰਨ ਲਓ ਬੰਦੇ ਦਾ ਤੁਹਾਨੂੰ ਮੈਂ ਦੱਸਦਾ, ਉਹਦਾ ਗਾਰਡੀਅਨ ਦਾ ਉਹ ਬੰਦੇ ਨੇ, ਮਾਈਨਰ ਬੰਦੇ ਨੇ ਰੇਪ ਕਰਤਾ ਕਿਸੇ ਦਾ, ਤੇ ਰਾਤੋਂ ਰਾਤ ਦੌੜ ਗਿਆ ਇੰਡੀਆ। ਅੱਛਾ ਜੀ, ਦੇਖ ਲਓ। ਹਾਂ, ਤੇ ਗਾਰਡੀਅਨ ਵਿਚਾਰਾ ਪੰਗੇ 'ਚ ਜਿਹੜਾ ਤੁਰਿਆ ਫਿਰੇ ਆਪਣੇ ਆਫਿਸ, ਮਤਲਬ ਕਿ ਵੀ ਹੁਣ ਮੈਂ ਕੀ ਕਰਾਂ। ਮੈਂ ਕਿਹਾ ਦੇਖ ਲਾ ਯਾਰ, ਤੂੰ ਆਇਆ ਕੀ ਕੰਮ ਕਰਨਾ, ਉਮਰ ਤੇਰੀ ਕਿੰਨੀ ਆ, ਤੇ ਆ ਕੇ ਮੈਂ ਕਿਹਾ ਸੋਚ ਦੇਖ ਲਓ ਕਿ ਜਾਣਾ ਕਲੱਬਾਂ 'ਚ, ਕਮਾਲ ਹੀ ਹੋਈ ਪਈ ਆ। ਕਰਨਾ। ਸੋ ਕੀ ਆ ਕਿ ਮੈਂ ਕਿਹਾ ਹੁਣ ਉਹ ਹਿਸਾਬ ਕਿਤਾਬ ਆ। ਤੇ ਗੱਲ ਇਹ ਆ ਕਿ ਲੜਨਾ ਵੀ ਇੰਡੀਅਨ ਬੰਦੇ ਨੇ ਇੰਡੀਅਨ ਬੰਦੇ ਦੇ ਨਾਲ ਹੀ ਆ। ਪੰਜਾਬੀ ਨੇ ਪੰਜਾਬੀ ਨੂੰ ਹੀ ਦਿਖਾਣਾ ਹੈ ਨਾ। ਓਕਲੈਂਡ ਜੇ ਜ਼ਿਆਦਾ, ਮੈਂ ਕਿਹਾ ਉਹੀ ਹੈ ਕਿ ਕੋਈ ਏਦਾਂ ਤਾਂ ਕਦੀ ਦੇਖਿਆ ਨਹੀਂ ਕਿ ਜਾ ਕੇ ਓਕਲੈਂਡ ਦੀ ਹੁੱਡ ਦੇ ਵਿੱਚ ਰੌਲਾ ਪਾਤਾ ਹੋਵੇ, ਉੱਥੇ ਪਤਾ ਜਾ ਕੇ ਵਾਪਸ ਵੀ ਫਿਰ ਫਾਇਰ ਵੱਜਣੇ ਆ। ਸਹੀ ਆਪਸ 'ਚ ਲੜੀ ਜਾਂਦੇ ਆ, ਟਾਈਮ ਲਾਈ ਜਾਂਦੇ। ਇੱਕ ਜਿਹੜਾ ਸਾਰੇ ਹੀ ਕੱਚੇ ਬੰਦੇ ਤੇ ਘਰਾਂ 'ਚ ਰਹਿੰਦੇ, ਤੇ ਕੱਚੇ ਬੰਦੇ ਕੱਚੇ ਬੰਦੇ ਨਾਲ ਲੜੀ ਜਾਂਦੇ ਆ। ਮਤਲਬ ਮੈਂ ਤਾਂ ਇਹ ਆ, ਮੈਂ ਕਿਹਾ ਪਤਾ ਨਹੀਂ ਸ਼ੋਅ ਕੀ ਕਰਨਾ ਚਾਹੁੰਦੇ, ਆਏ ਕਿਹੜੇ ਕੰਮ ਨੂੰ ਇੰਡੀਆ ਤੋਂ। ਤੇ ਆਹ ਜਿਹੜਾ ਕੰਮ ਜਿਹੜਾ ਚੱਲਦਾ, ਤੇ ਉਹ ਜਿੱਦਾਂ ਦੱਸਿਆ ਹੈਗਾ, ਇੱਕ ਤੇ ਬੰਦੇ ਦੀ ਇੱਥੇ ਸੈਨ ਹੋ ਗਈ, ਆਪਣੇ ਸੀਗੇ ਰੈਸਟੋਰੈਂਟ ਵਾਲੇ, ਤੇ ਉਹ ਕਹਿੰਦਾ ਕਿਸੇ ਦਾ ਜਸ਼ਨ ਮਨਾਉਣ ਆਏ, ਕਿਸੇ ਦਾ ਕਹਿੰਦਾ ਕੇਸ ਪਾਸ ਹੋਇਆ, ਤੇ ਉੱਤੇ ਲੜ ਪਏ ਜਾ ਕੇ ਸਾਰੇ ਜਾਣੇ ਉਹਨਾਂ ਨਾਲ। ਤੇ ਉਹ ਲੜਾਈ ਝਗੜਾ ਜਿਹੜਾ ਵੱਧ ਗਿਆ, ਤੇ ਬੰਦੇ ਦਾ ਮਤਲਬ ਬਾਅਦ ਜਿਹਦਾ ਕੇਸ ਪਾਸ ਹੋ ਗਿਆ, ਉਹਦਾ ਬਾਅਦ ਚ ਪੇਪਰ ਜਿਹੜੇ ਖਰਾਬ ਹੋ ਗਏ ਸਾਰੇ। ਮਤਲਬ ਕਿ ਗੱਲ ਸੋਚ ਕੇ ਦੇਖੋ ਕਿ ਜਸ਼ਨ ਮਨਾਉਣ ਦੇ ਕਿ ਆਪਣਾ ਕੇਸ ਪਾਸ ਹੋਇਆ ਉਸ ਚੀਜ਼ ਦਾ। ਸਹੀ ਗੱਲ ਆ। ਤੇ ਵੇਟਰਾਂ ਨਾਲ ਲੜ ਪਏ। ਸੋ ਹੁਣ ਇਹ ਆ ਕਿ ਯਾਰ ਇਹ ਚੰਗੀਆਂ ਲੱਗਦੀਆਂ ਚੀਜ਼ਾਂ। ਇਹ ਵਾਲਾ ਦੇਸ਼ ਹੈ, ਹਰੇਕ ਬੰਦੇ ਦੀ ਬਰਾਬਰ ਰਿਸਪੈਕਟ ਆ, ਭਾਵੇਂ ਬੰਦਾ ਵੇਟਰ ਆ, ਕੋਈ ਜਿਹੜਾ ਮਰਜ਼ੀ ਹੈ, ਛੋਟਾ ਵੱਡਾ, ਹਨਾ। ਇਹ ਥੋੜਾ ਕਿ ਕੋਈ ਤੁਹਾਡੇ ਤੋਂ ਛੋਟਾ ਜਾਂ ਕਿਸੇ ਨੂੰ ਜੱਜ ਵੀ ਕਈ ਵਾਰੀ ਕਮੈਂਟ ਮਾਰ ਦਿੰਦੇ ਕਿ ਯਾਰ ਤੇਰੀ ਆਦਤ ਕਹਿੰਦਾ ਇਦਾਂ ਦੀ ਲੱਗਦੀ, ਜਿੱਦਾਂ ਤੂੰ ਸੋਚਦਾ ਕਿ ਕਈ ਬੰਦੇ ਤੇਰੇ ਤੋਂ ਇਨਫੀਰੀਅਰ ਆ ਤੇ ਤੂੰ ਸੁਪੀਰੀਅਰ ਆ। ਮਤਲਬ ਇਹ ਸੋਚ ਆ ਬੰਦਿਆਂ ਦੀ ਕਈਆਂ ਦੀ। ਸੋ ਆਹ ਚੀਜ਼ਾਂ ਜਿਹੜੀਆਂ ਆਮ ਜਿਹੜੀਆਂ ਦੇਖਣ ਨੂੰ ਹੁਣ ਜਿਹੜੀਆਂ ਮਿਲਦੀਆਂ, ਤੇ ਐਡਰੈਸ ਡਰੂਸ ਵਾਲੇ ਜਿਹੜੇ ਚੱਕਰ ਹੈਗੇ, ਉਹ ਤਾਂ ਇਗਨੋਰ ਜਿਹੜਾ ਜਨਤਾ ਸਟ੍ਰੇਟ ਫਾਰਵਰਡ ਜਿਹੜੀ ਕਰ ਦਿੰਦੀ ਹੈ ਕਿ ਛੱਡ, ਵਕੀਲ ਨੇ ਕੀ ਬੋਲੀ ਜਾਣਾ, ਹਨਾ। ਅੱਛਾ, ਸਾਨੂੰ ਕੋਰਟ ਦੇ ਵਿੱਚੋਂ ਡਿਫਿਕਲਟੀ ਨਹੀਂ ਹੁੰਦੀ। ਡਿਫਿਕਲਟੀ ਜਿਹੜੀ ਹੁੰਦੀ ਆ ਸਭ ਤੋਂ ਜ਼ਿਆਦਾ ਉਹ ਇਹ ਹੈ ਕਿ ਇਹਨੂੰ ਮੈਨੇਜ ਕਰਨ ਲਈ ਤੁਹਾਨੂੰ। ਮੈਂ ਕਿਹਾ ਜਦੋਂ ਕਈ ਵਾਰੀ ਤਾਂ ਇਦਾਂ ਦੇ ਕਿ ਕਈ ਆਪਣੇ ਕਲਾਇੰਟ ਸੀਗੇ, ਉਹ ਬਾਅਦ ਚ ਉਹਨਾਂ ਨੂੰ ਮੈਂ EMPLOYEE ਬਣ ਗਏ, ਹਨਾ, ਵਧੀਆ। ਉਹਨੇ ਕਹਿਣਾ ਨਹੀਂ ਯਾਰ ਮੈਂ ਕੰਮ ਕਰ ਲੈਣਾ ਨਾ। ਉਹ ਜਦੋਂ ਆ ਕੇ ਬੈਠਿਆ, ਮੈਂ ਕਿਹਾ ਹੁਣ ਦੱਸ ਕਿੱਦਾਂ ਦਾ ਲੱਗਦਾ ਇਹ ਵਾਲੀ ਕੁਰਸੀ ਤੇ ਬਹਿ ਕੇ। ਕਹਿੰਦਾ ਯਾਰ ਇਹਦਾ ਕਹਿੰਦਾ ਸਿਰ ਘੁਮਾ ਦਿੰਦੇ, ਕਹਿੰਦਾ ਭਾਜੀ। ਉਦੋਂ ਪਤਾ ਲੱਗਦਾ ਹੈ। ਸਹੀ ਗੱਲ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਆਪਣੇ ਸਾਹਮਣੇ ਆ, ਜਿੱਦਾਂ ਜਦੋਂ ਇਹ ਕੇਸਾਂ ਦੇ ਵਿੱਚ ਇੱਕ ਤਰਕ ਪਹਿਲਾਂ ਦਿੰਦੇ ਸੀ, ਆਧਾਰ ਕਾਰਡ ਤੋਂ ਫੜ ਲੈਣਾ ਸਾਨੂੰ, ਉਸ ਚੀਜ਼ ਤੋਂ ਉਹਨਾਂ ਨੇ ਫੜ ਲੈਣਾ। ਉਹ ਵਾਲਾ ਮਸਲਾ ਤੁਸੀਂ RKK ਵਾਲਾ ਕੇਸ ਜਿੱਤ ਕੇ ਹੱਲ ਤੱਕ ਕਰਤਾ। ਪਰ ਅਸਲ 'ਚ ਹੁਣ ਜਿਹੜੀ ਇੱਥੇ ਦੀ ਸਰਕਾਰ ਆ, ਉਹ ਐਕਚੁਅਲ 'ਚ ਉਹਨਾਂ ਚੀਜ਼ਾਂ ਦੇ ਜ਼ਰੀਏ ਤੁਹਾਨੂੰ ਫੜ ਰਹੀ ਹੈ ਇੱਥੇ, ਵੀ ਤੁਸੀਂ ਕਹਿੰਦੇ ਕੁਛ ਆ, ਲਿਖਿਆ ਕੁਛ ਆ, ਤੇ ਅਸਲੀਅਤ ਤੁਹਾਡੀ ਜਿਹੜੀ ਇਹ ਆ। ਤੇ ਫਿਰ ਜਦੋਂ ਕੱਚਾ ਚੱਠਾ ਮੋਹਰੇ ਕਰਦੇ ਆ, ਤੇ ਫਿਰ ਕੋਈ ਜਵਾਬ ਨਹੀਂ ਆਉਂਦਾ। ਮਤਲਬ ਕਿ ਮੋਰ ਦੈਨ 50% ਜਨਤਾ ਨੂੰ ਤਾਂ ਤੁਸੀਂ ਕਹੋ ਕਿ ਪੰਜਾਬ 'ਚ ਇਲੈਕਸ਼ਨ ਕਦੋਂ ਇਹੀ, ਉਹ ਨਹੀਂ ਪਤਾ ਹੋਣਾ। ਮੋਰ ਦੈਨ 50% ਜਨਤਾ ਨੂੰ ਪੰਜਾਬ ਦੀ ਪਾਰਟੀ ਕਿਹੜੀ ਜਿੱਤੀ ਆ ਉਹ ਨਹੀਂ ਪਤਾ ਹੋਣਾ। ਤੁਸੀਂ ਕਹਿਣਾ ਮਜ਼ਾਕ ਕਰਦਾ ਪਿਆ, ਤੁਹਾਨੂੰ ਲੱਗਦਾ ਹੋਣਾ ਮੈਂ ਮਜ਼ਾਕ ਕਰਦਾ, ਪਰ ਮੈਂ ਮਜ਼ਾਕ ਨਹੀਂ ਕਰਦਾ ਪਿਆ। ਕਿਉਂਕਿ ਇੰਡੀਆ 'ਚ ਨੈਸ਼ਨਲ ਲੈਵਲ ਦੇ ਇਲੈਕਸ਼ਨ ਕਦੋਂ ਸੀਗੇ, ਮੋਰ ਦੈਨ 50% ਜਨਤਾ ਨੂੰ ਨਹੀਂ ਪਤਾ ਹੈਗਾ ਇੰਡੀਆ ਦੇ ਵਿੱਚ ਨੈਸ਼ਨਲ ਲੈਵਲ ਦੇ ਇਲੈਕਸ਼ਨ ਕਦੋਂ ਹੋਏ ਆ। ਠੀਕ ਹੈ, ਬੜੇ ਸਾਰੇ ਬੰਦਿਆਂ ਨੂੰ ਇਹ ਨਹੀਂ ਦੱਸ ਸਕਦੇ ਕਿ ਪ੍ਰਧਾਨ ਮੰਤਰੀ ਕੌਣ ਹੈਗਾ ਵਾ। ਠੀਕ ਹੈ, ਉਹ ਤਾਂ ਮੈਂ ਹੁਣ ਬੋਲੀ ਜਾਵਾਂ ਤਾਂ ਸਾਰਾ ਦਿਨ ਭਾਵੇਂ ਲੱਗ ਜਾਵੇ, ਫੇਰ ਉਹਨੇ ਕਹਿਣਾ ਜ਼ਿਆਦਾ ਬੋਲ ਪਏ। ਠੀਕ ਹੈ, ਪਰ ਇਹ ਜਿਹੜਾ ਮੈਸੇਜ ਹੈਗਾ ਇਹ ਉਹਨਾਂ ਦੇ ਲਈ ਨਹੀਂ ਹੈਗਾ ਜਿਹਨਾਂ ਨੂੰ ਪਤਾ ਹੈ, ਉਹਨਾਂ ਲਈ ਨਹੀਂ ਆ। ਉਦਾਂ ਮੈਂ ਕਿਹਾ ਕਈ ਵਾਰੀ ਬਹਿੰਦਾ ਹੁੰਦਾ, ਮੈਂ ਕਿਹਾ ਤੈਨੂੰ ਮੈਂ ਬਿਠਾ ਕੇ ਜੇ ਪੁੱਛੇ ਨਾ ਕਿਹੜੇ ਕਿਹੜੇ ਸਿੰਗਰ ਦੇ ਕਿਹੜੇ ਕਿਹੜੇ ਗਾਣੇ ਆ, ਉਹ ਤੁਸੀਂ ਸਾਰੇ ਦੱਸ ਦੇਣੇ ਆ। ਉਹ ਤੁਸੀਂ ਆਈਡੀਅਲ ਬਣਾਏ ਹੋਏ, ਉਹ ਤਾਂ ਜਿਹੜੇ ਮੁੱਲ ਕੱਪੜੇ ਲੈ ਕੇ ਵੀਡੀਓ ਬਣਾਉਂਦੇ ਆ, ਉਹਨਾਂ ਦੇ ਮਗਰ ਤੁਸੀਂ ਲੱਗੇ ਹੋਏ ਆ। ਉਹਨਾਂ ਦਾ ਸਾਰਾ ਜਿਹੜਾ ਜ਼ਿੰਦਗੀ ਆਪਣੀ ਨਾਮ ਹੀ ਕਰਤੀ ਉਹਨਾਂ ਦੇ, ਹਨਾ। ਗਾਣੇ ਸੁਣ ਕੇ ਪੰਪ ਛਕ ਲੈਂਦੇ ਆ,
ਤੇ ਜਿਹੜਾ ਆਹ ਹੈਗਾ ਕਿ ਜਿਹੜੇ ਕੇਸ ਵੱਲ ਮੈਂ ਕਿਹਾ ਜੇ ਇੰਨੀ ਧਿਆਨੀ ਨਾ ਹੁਣ ਇਹ ਆ ਕਿ ਤੁਸੀਂ ਭਾਵੇਂ ਕਾਲ ਕਰਕੇ ਸ਼ੋਅ ਦੇ ਵਿੱਚ ਉਹ ਪਾ ਲਓ ਵੋਟਿੰਗ ਐਂਡ ਤੋਂ ਕਰਾ ਲਓ ਕਿ ਚੱਲ ਵੀ ਲਾਈਵ ਕਾਲ ਦੱਸਦੇ ਆ 10 ਬੰਦੇ ਜੇ ਹੈਗੇ ਉਹਨਾਂ ਨੂੰ ਪੁੱਛ ਕੇ ਭਾਈ ਮੈਨੂੰ ਰੈਫਰੈਂਡਮ ਦਾ ਜਿੱਥੇ ਤੂੰ ਵੋਟ ਪਾ ਕੇ ਆਇਆ ਸੈਨ ਫਰਾਂਸਿਸਕੋ ਦੇ ਵਿੱਚ ਵੋਟ ਪਾ ਕੇ ਆਇਆ ਵਾ ਉਹ ਰੈਫਰੈਂਡਮ ਦਾ ਪ੍ਰੋਸੈਸ ਦੱਸ ਕੀ ਹੁੰਦਾ ਹੈਗਾ ਵੋਟਾਂ ਦੇ ਨਾਲ। ਤੁਸੀਂ ਯਕੀਨ ਨਹੀਂ ਮੰਨੋਗੇ 80-90% ਬੰਦੇ ਨਹੀਂ ਦੱਸ ਸਕਦੇ ਵੋਟ ਪਾਤੀ ਕਿਉਂ ਭਾਈ ਬਸ ਪਾਤੀ। ਸੋ ਜੱਜ ਨੇ ਇਸ ਗੱਲ ਦੇ ਨਾਲ ਨਹੀਂ ਸੰਤੁਸ਼ਟ ਹੋਣਾ, ਜਾਗਰੂਕ ਨਹੀਂ ਹੈਗੇ ਨਾ। ਹੁਣ ਜਾਗਰੂਕ ਕੀ ਹੈ ਕਿ ਗੱਲ ਸਿਰਫ ਉੱਥੇ ਨਹੀਂ ਮੁੱਕਦੀ, ਗੱਲ ਕਾਮਨ ਸੈਂਸ ਦੇ ਵੀ ਜਿਹੜੇ ਸਵਾਲ ਜਿਹੜੇ ਆ ਜਾਂਦੇ ਆ। ਹੁਣ ਜਿਹੜੇ ਕੇਸ ਦੇ ਵਿੱਚ ਉਹ ਜਿਹੜਾ ਬਿਆਨ ਲਿਖਿਆ ਉਹਦੇ ਵਿੱਚ ਤਾਂ ਉਹ ਪੁੱਛਦੇ ਨਹੀਂ ਅੱਜ ਕੱਲ, ਉਹ ਤਾਂ ਉਹਨੂੰ ਪਤਾ ਕਿ ਜੇ ਮੈਂ ਪੁੱਛਿਆ ਕਿ ਕਿੱਦਾਂ ਹਮਲਾ ਹੋਇਆ, ਕਿੰਨੇ ਬੰਦੇ ਸੀ, ਕੀ ਸੀਗਾ, ਉਹ ਤਾਂ ਸਾਰਿਆਂ ਨੇ ਦੱਸ ਦੇਣਾ ਵਾ। ਉਹ ਤਾਂ ਜਿਹੜਾ ਸੋਸ਼ਲ ਸੈਟਅਪ ਦੇ ਜਿਹੜਾ ਨਾਰਮਲ ਜਿਹੜਾ ਬੰਦਾ ਜੱਜਾਂ ਕੋ ਤਾਂ ਸਰਕਾਰੀ ਵਕੀਲਾਂ ਕੋ ਹਜ਼ਾਰਾਂ ਤਰੀਕੇ ਆ ਉਹ ਕਰਨ ਦੇ ਹਨਾ। ਤੇ ਇਹ ਚੀਜ਼ ਆ ਕਿ ਸਿਆਸੀ ਅਸਾਈਲਮ ਆ ਉਹਦੀ ਨੌਲੇਜ ਨਹੀਂ, ਠੀਕ ਆ। ਉਹ ਜੱਜ ਪੁੱਛਦਾ ਗਤੀਵਿਧੀਆਂ ਕੀ ਕਰਦਾ, ਉਹ ਗਤੀਵਿਧੀਆਂ ਦੱਸਦਾ। ਜੱਜ ਪੁੱਛਦਾ ਕੁਛ ਹੋਰ ਵੀ ਰਹਿ ਗਿਆ ਉਹ, ਤੇ ਐਂਡ 'ਚ ਕਈ ਵਾਰੀ ਕਮੈਂਟ ਮਾਰਦਾ ਕਹਿੰਦਾ ਯਾਰ ਤੇਰਾ ਸਾਰਾ ਕੇਸ ਖਤਮ ਹੋਣ ਤੇ ਆਇਆ ਵਾ, ਗਤੀਵਿਧੀਆਂ ਵੀ ਮੈਂ ਪੁੱਛ ਲਈਆਂ, ਕੀ ਕਰਦਾ ਸੀਗਾ, ਮਤਲਬ ਗਤੀਵਿਧੀਆਂ ਵੀ ਤੂੰ ਦੱਸਤੀਆਂ, ਕੁਰਸੀਆਂ ਲਾਨਾ ਹੈਗਾ, ਝਾੜੂ ਲਾਨਾ ਸੀਗਾ, ਲਾਨਾ ਹੈਗਾ, ਉਹ ਲਾਨਾ ਹੈਗਾ, ਤੇ ਤੇਰਾ ਖਾਲਿਸਤਾਨ ਦਾ ਕੇਸ ਆ ਤੇ ਨਾ ਤੇ ਤੇਰਾ ਖਾਲਿਸਤਾਨ ਦਾ ਤੂੰ ਲਿਆ ਹੀ ਨਹੀਂ ਆਪਣੇ ਮੂੰਹ ਇੱਕ ਵਾਰੀ ਵੀ। ਦਿਸ ਇਜ਼ ਰਿਐਲਿਟੀ। ਠੀਕ ਹੈ। ਇਹ ਕਿ ਹੁਣ ਖੇਤ ਵੇਚ ਕੇ ਜਨਤਾ ਆ ਗਈ ਡਾਇਰੈਕਟਲੀ ਮੈਕਸੀਕੋ ਦੀ। ਪਹਿਲਾਂ ਜਿਹੜੇ ਸੀਗੇ ਲੋਕੀ ਧੱਕੇ ਖਾ ਕੇ ਬੜੇ ਆਏ ਸੀਗੇ, ਕਈ ਰਾਹ ਪਨਾਮਾ ਇੱਧਰ ਉੱਧਰੋਂ ਜਿੱਦਾਂ ਸਟੋਰੀਆਂ ਜਿਹੜੀਆਂ ਸੁਣੀ ਦੀਆਂ, ਤੇ ਐਟੀਟਿਊਡ ਬੜਾ ਡਿਫਰੈਂਟ ਹੁੰਦਾ ਹੈਗਾ ਬੰਦਿਆਂ ਦਾ। ਮਿਹਨਤ ਬੰਦੇ ਹੁੰਦੇ ਹੈਗੇ ਕਿ ਜਾ ਕੇ ਕਿੱਲਾ ਵਿੱਚ ਐਡ ਕਰਨਾ ਵਾ ਪੈਸੇ, ਮਤਲਬ ਹੁਣ ਜਿਹੜਾ ਦੌਰ ਸੀਗਾ, ਦੌਰ ਚੇਂਜ ਹੋ ਗਿਆ ਸਾਲ 'ਚ। ਮੈਂ ਆਪ ਖੁਦ ਬੜਾ ਹੈਰਾਨ ਆ ਕਿ ਯਾਰ ਏਦਾਂ ਵੀ ਚੀਜ਼ ਹੋ ਜਾਂਦੀ ਆ। ਇੰਨਾ ਫਰਕ ਪੈ ਗਿਆ, ਆਡਲੇ ਬਹੁਤ ਆ ਗਏ ਆ, ਕੰਮ ਕੁਮ ਟਰੱਕ ਟਰੁੱਕ ਤਾਂ ਕਈ ਦੱਸਦਾ ਜਿਹੜੇ ਗਰੰਟਰ ਗੁੰਟਰ ਨਾਲ ਹੀ ਹੁੰਦੇ, ਕਹਿੰਦਾ ਯਾਰ ਭਾਜੀ ਕਹਿੰਦਾ ਮੇਰੇ ਕੋਲ ਨਹੀਂ ਕਹਿੰਦਾ ਟਰੱਕ ਟਰੁੱਕ ਚੱਲਣਾ, ਕਹਿੰਦਾ ਮੈਂ ਲੋਕਲ ਹੀ ਰਹਿਣਾ, ਕਹਿੰਦਾ ਮੈਂ ਨਹੀਂ ਚਲਾਉਣਾ ਲੌਂਗ ਰੂਟ ਤੇ ਨਾ। ਜਿਹੜਾ ਰਿਸ਼ਤੇਦਾਰ ਬੁਲਾਉਂਦਾ ਉਹ ਆਪਣੀਆਂ ਗੱਲਾਂ ਦੱਸੀ ਜਾਂਦਾ। ਸੋ ਇਹ ਚੀਜ਼ ਆ ਕਿ ਇਹਨਾਂ ਨੇ ਕਿੱਥੋਂ ਕੇਸ ਕੂਸ ਜਿਹੜਾ ਉਹ ਸੋ ਇਹਨਾਂ ਦਾ ਫਿਰ ਭਵਿੱਖ ਕੀ ਆ ਅਦਾਲਤ ਦੇ ਵਿੱਚ ਜਦੋਂ ਹੁਣ ਇਵੈਂਚੁਅਲੀ ਤਰੀਕ ਪੈਣੀ ਆ, ਜਾਂ ਫਿਰ ਇਹ ਐਟੀਟਿਊਡ ਨਾ ਆਇਆ ਚੱਲ ਜਿੰਨਾ ਚਿਰ ਤਰੀਕ ਨਹੀਂ ਪੈਂਦੀ ਉਸ ਤੋਂ ਪਹਿਲਾਂ ਜੋ ਕਰਨਾ ਕਰ ਲਓ, ਫਿਰ ਚਲੇ ਜਾਈਏ ਵਾਪਸ। ਹਾਂਜੀ, ਭਵਿੱਖ ਭਾਜੀ ਇਹਨਾਂ ਦਾ ਉਹੀ ਹੈ ਕਿ ਜਿਹੜੇ ਸਹੀ ਵੀ ਉਹਨਾਂ ਨੂੰ ਵੀ ਨਾਲ ਡੁੱਬਣਾ ਇਹਨਾਂ ਨੇ, ਹੋਰ ਕੁਛ ਨਹੀਂ ਭਵਿੱਖ ਹੈਗਾ। ਤੇ ਆਪਣਾ ਜਿਹੜਾ ਵੇਚ ਕੇ ਕਿੱਲਾ ਆਇਆ ਉਹਨੇ ਕੀ ਭਵਿੱਖ, ਉਹਨੇ ਤਾਂ ਆਪਣਾ ਮੌਜ ਮਸਤੀ ਕਰਨ ਆਇਆ ਬੰਦਾ, ਠੀਕ ਹੈ। ਹੁਣ ਸਾਰਾ ਕਲਾਇੰਟ ਹੁਣ ਆਪ ਹੀ ਕਹਿੰਦਾ ਭਾਜੀ ਯਾਰ ਕਹਿੰਦਾ ਸਾਰੇ ਬੰਦੇ ਕਹਿੰਦਾ ਹੁਣ ਪੈਸੇ ਕਮਾਉਣ ਜਾਂ ਮਿਹਨਤ ਕਰਨ ਜਾਂ ਸਕਸੈਸਫੁਲ ਹੋਣ ਜਾਂ ਜਾਣ ਬਚਾਉਣ ਨੂੰ ਨਹੀਂ ਆਏ, ਠੀਕ ਹੈ। ਹੁਣ ਜਿਹੜਾ ਸੀਗਾ ਗਾਣੇ ਗੁਣਿਆਂ ਨੇ ਚੱਕਤਾ ਕੰਮ, ਹੁਣ ਜਿਹੜਾ ਹੈਗਾ ਕਾਫੀ ਸਾਰੇ ਜਿਹੜਾ ਬੰਦਾ ਹੈਗਾ ਉਹ ਮੌਜ ਮਸਤੀ ਨੂੰ ਹੀ ਆਇਆ, ਤੇ ਉਹ ਜਿਹੜਾ ਹੈਗਾ ਵਤੀਰਾ ਉਹ ਝਲਕ ਪੈਂਦਾ। ਉਹ ਕੋਰਟ ਰੂਮ ਦੇ ਵਿੱਚ ਵੀ ਆਪਣਾ ਭੰਗੜੇ ਪੈ ਰਹੇ ਹੁੰਦੇ ਕਈ ਵਾਰੀ, ਪਾਰਕਿੰਗ ਲੋਟਾਂ ਦੇ ਵਿੱਚ ਪੱਟ ਤੇ ਥਾਪੀ ਮਾਰ ਕੇ ਜਿਹੜਾ ਉਹ ਸੀਗਾ ਬੁਰਾ ਵਾਲਾ ਹਿਸਾਬ ਕਿਤਾਬ ਹੋ ਰਿਹਾ ਹੁੰਦਾ ਵਾ। ਸੋ ਨਹੀਂ ਇਹ ਚੀਜ਼ਾਂ ਦਾ ਤਾਂ ਭਾਈ ਧਿਆਨ ਰੱਖਣਾ ਪੈਣਾ ਬਿਲਕੁਲ। ਤੁਸੀਂ ਆਪਣੇ ਲਈ ਨਹੀਂ, ਕਈਆਂ ਦੇ ਲਈ ਵੇੜੀਆਂ ਦੇ ਵਿੱਚ ਜਿਹੜੇ ਉਹ ਵੱਟੇ ਪਾ ਰਹੇ ਆ, ਰੋੜੇ ਜਿਹੜੇ ਉਹ ਪਾ ਰਹੇ ਆ, ਜਿਹੜੇ ਜੈਨੂਅਨ ਵਾਲੇ ਵੀ ਆ, ਜਿਹੜੇ ਸਹੀ ਵਾਲੇ ਵੀ ਆ, ਉਹ ਵੀ ਵਿਚਾਰੇ ਵਹਿੰਦੇ ਹੋਣੇ ਵੀ ਹੁਣ ਜਿਹੜਾ ਆ ਉਹ ਰਗੜਾ ਜ਼ਿਆਦਾ ਚੜ੍ਹ ਰਹੇ ਆ ਅਦਾਲਤਾਂ ਦੇ ਵਿੱਚ। ਫਿਰ ਇਵੈਂਚੁਅਲੀ ਇਹ ਸਾਰੀਆਂ ਚੀਜ਼ਾਂ ਹੁੰਦੀਆਂ। ਅਟਾਰਨੀ ਟਰਕੀਆਨਾ ਜੀ ਇੱਕ ਹੋਰ ਚੀਜ਼ ਪੁੱਛਦੇ ਆ। ਹੁਣ ਜਦੋਂ ਆਪਾਂ ਹੁਣ ਟਰੰਪ ਪ੍ਰਸ਼ਾਸਨ ਦੀ ਗੱਲ ਕਰਦੇ ਹਾਂ, ਸਖਤੀ ਦੀ ਜਿਹੜੀ ਉਹ ਆਪਾਂ ਗੱਲ ਕਰਦੇ ਹਾਂ, ਬਾਰ-ਬਾਰ ਇੱਦਾਂ ਦੇ ਜਿਹੜੇ ਬਿਆਨ, ਬਾਰ-ਬਾਰ ਇੱਦਾਂ ਦੀਆਂ ਜਿਹੜੀਆਂ ਗੱਲਾਂ ਆਉਂਦੀਆਂ ਆ, ਆਪਾਂ ਫਿਰ ਜਿਹੜੀ ਅਨਡਾਕੂਮੈਂਟਡ ਵਾਲੀ ਜਿਹੜੀ ਆਉਂਦੀ ਆ, ਉਹ ਸਾਰਿਆਂ ਦੇ ਮਨਾਂ ਦੇ ਵਿੱਚ ਫਿਰ ਅਜੇ ਵੀ ਇਹ ਤੌਖਲੇ ਆ ਜਾਂ ਡਰ ਆ ਵੀ ਕੀ ਆ। ਸੋ ਜੇ ਤੁਸੀਂ ਉਹ ਡਾਕੂਮੈਂਟ ਜਾਂ ਉਹ ਕੋਈ ਇੱਦਾਂ ਦੀ ਚੀਜ਼ ਆਪਣੇ ਕੋਲ, ਉਹ ਬੰਦਾ ਕਿਹੜੀ ਰੱਖ ਸਕਦਾ ਹੈ ਜਿਹੜੀ ਦਿਖਾ ਸਕਦਾ ਵੀ ਭਾਈ ਮੈਂ ਅਨਡਾਕੂਮੈਂਟਡ ਨਹੀਂ ਆ, ਜਾਂ ਮੇਰਾ ਕੋਰਟ ਦੇ ਵਿੱਚ ਕੇਸ ਆ, ਜਾਂ ਮੇਰੇ ਕੋਲ ਆਹ ਕਾਗਜ਼ ਹੈਗਾ ਆ ਜਿਹਦੇ ਆਧਾਰ ਦੇ ਉੱਤੇ ਇਸ ਤਰੀਕੇ ਦੇ ਨਾਲ ਆ। ਉਹ ਕਿਹੜੇ ਕੋਈ ਡਾਕੂਮੈਂਟ ਹੋ ਸਕਦੇ ਆ, ਜੇ ਤੁਸੀਂ ਥੋੜਾ ਸ਼ੇਅਰ ਕਰ ਸਕਦੇ ਉਸ ਤੇ ਚਾਨਣਾ ਪਾ ਸਕਦੇ? ਉਹ ਡਾਕੂਮੈਂਟ ਜਿਹੜਾ ਇਹ ਹੋ ਸਕਦਾ ਕਿ ਆਪਣਾ ਜਿਹੜਾ ਵਰਕ ਪਰਮਿਟ ਦੀ ਕਾਪੀ, ਤੇ ਨਾਲ ਜਿਹੜਾ ਤੁਹਾਡਾ ਕੋਰਟ ਦੀ ਹੀਅਰਿੰਗ ਦਾ ਜਿਹੜਾ ਨੋਟਿਸ ਆ, ਉਹ ਦੋ ਚੀਜ਼ਾਂ ਦੀ ਜੇ ਤੁਸੀਂ ਕਾਪੀ ਰੱਖ ਸਕਦੇ ਆ ਤੇ ਉਹ ਤੁਹਾਡੇ ਲਈ ਬੈਟਰ ਹੈ। ਠੀਕ ਆ। ਸੋ ਵਰਕ ਪਰਮਿਟ ਦੀ ਕਾਪੀ ਤੇ ਕੋਰਟ ਦੇ ਵਿੱਚ ਅਪੀਅਰੈਂਸ ਦਾ ਜਿਹੜਾ ਨੋਟਿਸ ਆ ਵੀ ਤੁਹਾਨੂੰ ਇਦਾਂ ਜਿਹੜਾ ਉਹ ਸੱਦਿਆ ਗਿਆ, ਵੀ ਤਰੀਕ ਦਾ ਜਿਹੜਾ ਬੇਸਿਕਲੀ ਗੱਲ ਹੈਗੀ ਆ। ਤੇ ਅਟਾਰਨੀ ਟਰਕੀਆਨਾ ਜੀ ਇੱਕ ਚੀਜ਼ ਮੈਂ ਹੋਰ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਹੁਣ ਜਿੱਦਾਂ ਤੁਸੀਂ RKK ਵਾਲਾ ਮਸਲੇ ਦੇ ਵਿੱਚ 9th ਸਰਕਟ ਕੋਰਟ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ,
ਦੂਜੇ ਥਾਂ ਦੇ ਉੱਤੇ ਜਾ ਕੇ ਕਿੱਦਾਂ ਹੁੰਦਾ ਆ, ਉਹਦੇ ਲਈ ਜਿਹੜੀ 9 ਸਰਕਟ ਵਾਲੀ ਜਿੱਤ ਆ, ਇਹਦੇ ਨਾਲ ਕੁਝ ਤੁਹਾਡੇ ਜਿਹੜੇ ਆ ਉਹ ਜਿਹੜੇ ਸਪੋਰਟ ਦੇ ਵਿੱਚ ਵੀ ਆਏ ਹੋਣੇ ਆ, ਸਿਸਟਮ ਦੇ ਵਿੱਚ ਵੀ ਕੁਝ ਜਿਹੜੇ ਵਿਰੋਧੀ ਆ ਸਪੋਰਟ ਵਾਲੇ ਤੁਹਾਨੂੰ ਦੇਖਣ ਨੂੰ ਮਿਲਦੇ ਆ। ਜੀ ਬਿਲਕੁਲ। ਸੋ ਮੈਨੂੰ ਵਕੀਲ ਸਾਹਿਬ ਨੇ ਕਿਸੇ ਨੇ ਗੱਲ ਕਹੀ ਸੀ, ਕਹਿੰਦਾ ਜਦੋਂ ਹੁਣ ਕਹਿੰਦਾ ਏਦਾਂ ਹੁੰਦਾ ਨਾ, ਕਹਿੰਦਾ ਆਪਣਾ ਬੰਦੇ ਦੀ ਸਪੋਰਟ ਵੀ ਬੜੀ ਹੁੰਦੀ ਆ ਤੇ ਜੈਲਸੀ ਵੀ ਬੜੀ ਹੁੰਦੀ ਆ, ਤੇ ਕੋਰਟ ਰੂਮ ਦੇ ਵਿੱਚ ਵੀ ਬਾਹਰ ਵੀ ਵਕੀਲਾਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ। ਸੋ ਏਦਾਂ ਕਿ ਉਹ ਵਾਲਾ ਵਕੀਲ ਜਿਹਦੇ ਨਾਲ ਮੈਂ ਕਦੀ ਗੱਲ ਵੀ ਨਹੀਂ ਕੀਤੀ ਜਾਂ ਜਿਹਦਾ ਮੈਨੂੰ ਨਾਮ ਵੀ ਨਹੀਂ ਪਤਾ, ਇਫੈਕਟ ਆ, ਉਹ ਕਹਿੰਦਾ ਯਾਰ ਉਹ ਵੀ ਤੇਰੇ ਬਾਰੇ ਬੋਲ ਰਿਹਾ। ਮੈਂ ਕਿਹਾ ਕੌਣ? ਉਹ ਕਹਿੰਦਾ ਇਹ ਵਾਲਾ। ਮੈਂ ਕਿਹਾ ਮੈਨੂੰ ਤਾਂ ਪਤਾ ਵੀ ਨਹੀਂ ਇਹ ਵਕੀਲ ਵੀ ਬੰਦਾ ਹੈਗਾ। ਤੇ ਕਹਿੰਦਾ ਯਾਰ ਮੈਂ ਉਹਨੂੰ ਕਵਾਂਗੀ ਯਾਰ ਇਹਨੇ ਕੇਸ ਹੋ ਗਿਆ, ਸਾਡੇ ਸਾਰਿਆਂ ਦੀ ਹੈਲਪ ਹੋ ਗਈ ਆ, ਠੀਕ ਆ, ਸਾਰਿਆਂ ਦੇ RKK ਕੈਂਸਲ ਹੋ ਗਏ ਆ। ਇਹ ਲੋਕਾਂ ਨੂੰ ਪਤਾ ਫੈਕਟ ਆ, ਜਿਹਨਾਂ ਦੇ ਕੈਂਸਲ ਹੋਏ ਉਹਨਾਂ ਨੂੰ ਪਤਾ ਪੈਕਟ ਪੁਕਟ ਕਈ ਕਿਸੇ ਕੋ ਕੇਸ ਚੱਲਦਾ ਹੁੰਦਾ, ਧੰਨਵਾਦੀ ਵੀ ਹੁੰਦੇ ਇਸ ਗੱਲ ਦੇ ਕਿ ਯਾਰ ਆਹੋ ਤੁਸੀਂ ਸਹੀ ਜਿਹੜਾ ਸੀਗਾ ਕਿ RKK ਦਾ ਮੁੱਦਾ ਨਹੀਂ ਜਿਹੜਾ ਪਿਆ। ਪਰ ਕਹਿੰਦਾ ਯਾਰ ਮੈਂ ਉਹਨੂੰ ਕਹਾਂ ਏਦਾਂ, ਕਹਿੰਦਾ ਨਹੀਂ ਯਾਰ, ਕਹਿੰਦਾ ਮੈਨੂੰ ਨਾ ਵਕੀਲ ਵਧੀਆ ਨਹੀਂ ਲੱਗਦਾ, ਮੈਨੂੰ ਨਾ ਇਹਦਾ ਐਟੀਟਿਊਡ ਵਧੀਆ ਨਹੀਂ ਲੱਗਦਾ, ਟਿਕਟੌਕ ਤੇ ਏਦਾਂ ਬੋਲ ਦਿੰਦਾ, ਓਦਾਂ ਬੋਲ ਦਿੰਦਾ। ਫਿਰ ਬੋਲ ਦਿੰਦਾ ਤਾਂ ਬੋਲ ਦਿੰਦਾ ਭਾਈ, ਫਸਟ ਅਮੈਂਡਮੈਂਟ ਆ, ਜੇ ਬੋਲਦਾ ਤਾਂ ਹੀ ਕਚਹਿਰੀ ਦੇ ਵਿੱਚ ਬੋਲਦਾ, ਜੇ ਮੇਰੇ 'ਚ ਹੈਗਾ ਕੁਛ ਤਾਂ ਹੀ ਬੋਲਦਾ ਨਾ, ਤੇ ਤਾਂ ਹੀ ਤੇ ਜੱਜ ਮੋਰੇ ਵੀ ਤਾਂ ਫਿਰ ਤਾਂ ਹੀ ਬੋਲਦਾ, ਜੇ ਨਹੀਂ ਜੇ ਚੁੱਪ ਕਰਨ ਵਾਲਾ ਹੁੰਦਾ ਤਾਂ ਫਿਰ ਮੈਂ ਕਿਹਾ RKK ਤਾਂ ਕਿੱਥੇ ਤੱਕ ਪਹੁੰਚਣਾ ਹੀ ਕਿੱਦਾਂ ਸੀਗਾ। ਸਹੀ ਗੱਲ। ਲੋਕਾਂ ਨੂੰ ਖੁਸ਼ ਕਰਨ ਲਈ ਥੋੜਾ ਨਾ ਉਹ ਆ ਕਿ ਇਹ ਤਾਂ ਹੁਣ ਜਿਹੜਾ ਮੈਂ ਕਿਹਾ ਕਲਾਇੰਟ ਮੇਰੇ ਨਾਲ ਆ, ਉਹਨੂੰ ਜਾ ਕੇ ਤੁਸੀਂ ਪੁੱਛੋ ਕਿ ਉੱਥੇ ਜਾ ਕੇ ਬੋਲਿਆ ਹੈਗਾ ਕਿ ਨਹੀਂ ਬੋਲਿਆ ਸੀਗਾ, ਜਾਂ ਕਿਹੜਾ ਵਕੀਲ ਬੋਲਿਆ ਸੀਗਾ ਜਾਂ ਨਹੀਂ ਬੋਲਿਆ ਸੀਗਾ, ਹਨਾ। ਸੋ ਇਹ ਤਾਂ ਹੁਣ ਪੇਸ਼ਾ ਹੀ ਆਪਣਾ ਬੋਲਣ ਵਾਲਾ, ਤੇ ਇਹ ਚੀਜ਼ ਸੀਗੀ। ਤੇ ਸਰਕਾਰੀ ਵਕੀਲ ਕਈ ਜਿਹੜੇ ਸੀਗੇ ਉਹ ਜ਼ਿਆਦਾ ਮੈਂ ਦੇਖਿਆ ਖਿਜੇ ਆ। ਉਹ ਅਲਟੀਮੇਟਲੀ ਇਹ ਆ ਕਿ ਮੈਨੂੰ ਕਿਸੇ ਨੇ ਦੱਸਿਆ, ਮੈਂ ਵਕੀਲ ਸਾਹਿਬ ਦਾ ਨਾਮ ਲਿਆ, ਦੇ ਸਾਡੇ ਸੈਨ ਫਰਾਂਸਿਸਕੋ ਦੇ ਹੀ ਆ, ਬਹੁਤ ਵਧੀਆ ਬਿਹਤਰੀਨ ਜਿਹੜੇ ਪੁਰਾਣੇ ਵਕੀਲ ਨੇ, ਅਮਰੀਕਨ ਵਕੀਲ ਨੇ ਜੀ ਜੀ, ਤੇ ਉਹਨਾਂ ਨੂੰ ਸਲਾਮ। ਉਹਨਾਂ ਨੇ ਕਾਫੀ ਵਧੀਆ ਟੌਪ ਦੇ ਜਿਹੜੇ ਕੇਸ ਲੜੇ ਹੋਏ ਸੀਗੇ, ਠੀਕ ਹੈ, ਤੁਹਾਨੂੰ ਇਸ਼ਾਰਾ ਤੁਸੀਂ ਸਮਝ ਆਓਗੇ। ਤੇ ਮੈਨੂੰ ਕਿਸੇ ਨੇ ਦੱਸਿਆ ਹੈਗਾ ਕਿ ਉਹ ਏਦਾਂ ਹੀ ਜਦੋਂ ਉਹ ਕੇਸ ਜਿਹੜੇ ਸੀਗੇ ਜਦੋਂ ਸ਼ੁਰੂ ਕੀਤਾ, ਤੇ ਬੰਦੇ ਦੀ ਪ੍ਰਸ਼ੰਸਾ ਵੀ ਬੜੀ ਹੁੰਦੀ ਆ, ਪਰ ਜਿਹੜੇ ਸਰਕਾਰੀ ਵਕੀਲ ਆ ਉਹ ਫਿਰ ਕਈ ਵਾਰੀ ਕੀ ਹੈਗਾ ਕਿ ਰੜਕ ਵੀ ਜਦੋਂ ਰੱਖਦੇ ਆ ਜਦੋਂ ਜੱਜ ਬਣਦੇ ਆ, ਠੀਕ ਹੈ। ਸੋ ਇਹ ਫਾਈਟ ਸਿਰਫ ਤੁਹਾਨੂੰ ਜਿੱਦਾਂ ਕਿ ਦੱਸਿਆ ਪੰਜਾਬੀਆਂ ਦੇ ਕੇਸਾਂ ਦੇ ਨਾਲ ਨਹੀਂ ਸੀਗੀ, ਇਹ ਫਾਈਟ ਸਿਸਟਮ ਦੇ ਨਾਲ ਸੀਗੀ। ਤੁਹਾਨੂੰ ਜਿਹੜੀ ਵੀਡੀਓ ਬਣਾਈ ਸੀਗੀ RKK ਦੀ, ਉਹ ਬਿਯੋਂਡ ਜਿਹੜਾ ਸੀਗਾ ਪੰਜਾਬੀਆਂ ਤੋਂ ਬਿਯੋਂਡ ਜਿਹੜੇ ਕੇਸ ਸੀਗੇ। ਪੰਜਾਬੀ ਤਾਂ ਆਪਣੇ ਹੈਗੇ 5ਵੇਂ 6ਵੇਂ ਨੰਬਰ ਤੇ ਜਿਹੜਾ ਗਰੁੱਪ ਹੈਗਾ, ਉਸ ਤੋਂ ਪਹਿਲਾਂ ਜਿਹੜੇ ਆਉਂਦੇ ਆ ਹਿਸਪੈਨਿਕ, ਏਸ਼ੀਅਨਸ, ਹੋਰ ਜਿਹੜੇ ਗਰੁੱਪ ਹੈਗੇ ਆ। ਉਹ ਜਿਹੜਾ ਸਰਕਾਰੀ ਵਕੀਲਾਂ ਦਾ ਜਿਹੜਾ ਪੈਕੇਟ ਸੀਗਾ, ਤੁਸੀਂ ਹਿਸਾਬ ਕਿਤਾਬ ਲਾ ਲਓ ਕਿ ਜਿਹੜਾ ਉਹਨਾਂ ਦਾ ਸਾਰਾ ਵਾਪਸ ਹੋ ਗਿਆ, ਉਹ ਤਾਂ ਤਕਲੀਫ ਤਾਂ ਫਿਰ ਹੋਣੀ ਹੈ ਨਾ ਜਦੋਂ ਉਹਨਾਂ ਨੇ ਦੇਖਣਾ ਕਿ ਕਿਹਨੇ ਵਾਪਸ ਕਰਾਇਆ ਵਾ, ਠੀਕ ਆ। ਸੋ ਉਹ ਜਿਹੜਾ ਹੈਗਾ ਅਸਲੀ ਪੰਗਾ ਜਿਹੜਾ ਹੁੰਦਾ, ਇਹ ਜਿਹੜੇ ਟਿਕਟੌਕ ਵਾਲੇ ਨਾ ਉਦਾਂ ਹੀ ਸ਼ਲਾਰੂ ਆ, ਇਹ ਤੁਹਾਡੇ ਫਨ ਐਂਟਰਟੇਨਮੈਂਟ ਲਈ ਹੈ, ਇਹਨਾਂ ਨੂੰ ਮੈਂ ਕਿਸੇ ਚੀਜ਼ 'ਚ ਨਹੀਂ ਕਹਿੰਦਾ ਹੈਗਾ, ਠੀਕ ਆ। ਇਹ ਤੁਹਾਡੀ ਐਂਟਰਟੇਨਮੈਂਟ ਵਾਸਤੇ ਆ। ਸੋ ਜਿਹੜਾ ਅਸਲੀ ਪੰਗਾ ਜਿਹੜਾ ਹੈਗਾ ਉਹ ਸਿਸਟਮ ਦੇ ਨਾਲ ਹੈਗਾ, ਤੇ ਇਹ ਅਜੇ ਚੀਜ਼ ਦੀ ਸ਼ੁਰੂਆਤ ਹੋਈ ਆ। ਤੇ ਆਪਣੀ ਜਿਹੜੀ ਜਰਨੀ ਆ ਉਹ RKK ਵਾਂਗੂ ਹੋਰ ਜਿਹੜੇ ਮੁੱਦੇ ਆ, ਠੀਕ ਆ, ਪਾਉਗੇ ਫਾਈਟਾਂ ਫੂਟਾਂ ਜੋ ਵੀ ਆ, DMV ਫੋਮ ਇਹ ਕਦੀ ਨਾ ਕਦੀ ਮੌਕਾ ਬਣੂਗਾ ਫਿਰ ਦੁਬਾਰਾ ਸਾਨੂੰ ਸਰਕਿਟ ਕੋਰਟ ਦੇ ਮੂਹਰੇ ਜਾਣ ਦਾ, ਤੇ ਆਪਾਂ ਫਿਰ ਆਪਣਾ ਲੈਬ ਚੋਂ ਸਮਾਨ ਤਿਆਰ ਕਰਕੇ ਫਿਰ ਉੱਥੇ ਪੇਸ਼ਕਸ਼ ਕਰਾਂਗੇ, ਫਿਰ ਦੇਖਾਂਗੇ ਕਿੱਦਾਂ ਗੱਲਬਾਤ ਚੱਲਦੀ ਹੈ, ਕੀ ਬਣਦਾ ਆ ਫਿਰ ਉੱਥੇ ਜਾ ਕੇ। ਬਿਲਕੁਲ। ਇੱਕ ਚੀਜ਼ ਮੈਂ ਦੱਸਣੀ ਭੁੱਲ ਗਿਆ, ਅੱਜ ਕਾਲਸ ਜਿਹੜੀਆਂ ਅਸੀਂ ਨਹੀਂ ਲੈ ਸਕਦੇ, ਉਸ ਚੀਜ਼ ਦੇ ਲਈ ਜਿਹੜਾ ਉਹ ਮਾਫੀ ਹੈਗੀ ਆ, ਉਸ ਚੀਜ਼ ਦੇ ਲਈ ਸੌਰੀ ਆ। ਅਗਲੇ ਜਿਹੜੇ ਆ ਵੀਕ ਦੇ ਵਿੱਚ ਜਿਹੜੇ ਆਪਾਂ ਕਾਲਸ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। ਅਟਾਰਨੀ ਟਿਰਕੈਣਾ ਜੀ, ਜਾਂਦੇ ਜੇ ਤੁਸੀਂ ਸਮਰਾਈਜ਼ ਇੱਕ ਵਾਰੀ ਫੇਰ ਕਰ ਦਿਓ, ਜਿਹੜਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੇ ਵਿੱਚ ਮੈਡੀਕਲ ਐਗਜ਼ਾਮੀਨੇਸ਼ਨ ਰੈਕਡ ਵਾਲਾ ਜਿਹੜਾ ਇਹ ਨਵਾਂ ਮਸਲਾ ਆ, ਤੇ ਨਾਲ ਜਿਹੜਾ ਐਡਰੈਸ ਦੇ ਵਿੱਚ ਜਿਹੜਾ ਇਹ ਰੌਲਾ ਆ, ਜੇ ਤੁਸੀਂ ਥੋੜਾ ਜਿਹਾ ਇੱਕ ਵਾਰੀ ਫੇਰ ਸ਼ੋਅ ਦਿਓ, ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਜੀ ਬਿਲਕੁਲ ਜੀ। ਸੋ ਅੱਜ ਜਿਹੜਾ ਸ਼ੋਅ ਸੀਗਾ ਸਾਰਾ, ਇਹਦੇ ਰਾਹੀਂ ਗੱਲ ਦੇਖੋ, ਕਈ ਪਹਿਲਾਂ ਵੀ ਕਈ ਵਾਰੀ ਆ ਕਿ ਐਡਰੈਸ ਦੇ ਵਿੱਚ ਘਪਲਾ ਨਾ ਕਰਿਓ, ਤੇ ਕਈ ਵਾਰੀ ਕਹੀ ਆ, ਹਜ਼ਾਰਾਂ ਵਾਰੀ ਸ਼ੋਅ ਦੇ ਵਿੱਚ ਗੱਲ ਹੋਈ ਆ, ਠੀਕ ਆ। ਤੇ ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਲੋਕੀ ਰੁਕ ਜਾਂਦੇ ਆ, ਲੋਕੀ ਥੋੜੇ ਜਿਹੇ ਲਾਈ ਲੱਗ ਹੁੰਦੇ ਆ। ਕਈ ਵਾਰੀ ਲੋਕਾਂ ਨੂੰ ਫਾਇਦਾ ਵੀ ਹੋ ਜਾਂਦਾ ਕਮਿਊਨਿਟੀ ਦਾ। ਸੋ ਸਾਡੀ ਜਿਹੜੀ ਕਮਿਊਨਿਟੀ ਉਹ ਇਕੱਠੀ ਜਿਹੜੀ ਇੱਕ ਦੂਜੇ ਦੀ ਸਪੋਰਟ ਕਰਦੀ ਹੈ। ਮੈਨੂੰ ਇੱਕ ਵਾਰੀ ਅਫਗਾਨੀ ਬੰਦਾ ਮਿਲਿਆ ਸੀਗਾ, ਰੀਅਲ ਐਸਟੇਟ 'ਚ ਸੀਗਾ, ਕਹਿੰਦਾ ਪੰਜਾਬੀ ਕਮਿਊਨਿਟੀ ਹੈ, ਕਹਿੰਦਾ ਮੈਂ ਐਪਰੀਸ਼ੀਏਟ ਕਰਦਾ, ਕਹਿੰਦਾ ਸਾਡੀ ਕਮਿਊਨਿਟੀ ਵੀ ਕਹਿੰਦਾ ਏਦਾਂ ਕਿ ਇੱਕ ਦੂਜੇ ਨੂੰ ਜਿਹੜਾ ਕਮਿਊਨਿਟੀ ਨੌਲੇਜ ਦੇ ਬੇਸ ਤੇ ਫਾਇਦਾ ਹੋ ਜਾਂਦਾ, ਕਮਿਊਨਿਟੀ ਨੌਲੇਜ ਦੇ ਬੇਸ ਤੇ, ਹਨਾ। ਪਰ ਇਹ ਆ ਕਿ ਇੱਕ ਜਿਹੜਾ ਟਾਈਮ ਸੀਗਾ ਕਮਿਊਨਿਟੀ ਨੌਲੇਜ ਦਾ ਫਾਇਦਾ ਜਿਹੜਾ ਹੁੰਦਾ ਸੀਗਾ, ਪਰ ਹੁਣ ਜਿਹੜੀ ਕਮਿਊਨਿਟੀ ਦੀ ਨੌਲੇਜ ਹੈ ਨਾ ਉਹ ਇੰਟਰਨੈਟ ਵਾਲੀ, ਜਾਂ ਕਈ ਵਾਰੀ ਕੀ ਹੈਗਾ ਕਿ ਹੁਣ ਜਿਹੜੇ ਬੰਦੇ ਦੇਖੋ ਕਿ ਹੁਣ ਉਹ ਵਾਲੇ ਲੈਵਲ, ਉਹ ਵਾਲੇ ਟਾਈਮ ਨਹੀਂ ਰਹੇ, ਜਿਹੜਾ ਚੇਂਜ ਹੋ ਗਿਆ ਜਨਰੇਸ਼ਨ ਟੂ ਜਨਰੇਸ਼ਨ, ਜਿਹੜਾ
ਸ਼ਿਫਟ ਜਿਹੜਾ ਆ ਗਿਆ, ਤੇ ਜਿਹੜੀ ਕਮਿਊਨਿਟੀ ਨੌਲੇਜ ਹੈ ਕਈ ਵਾਰੀ ਗਲਤ ਵੀ ਜਿਹੜੀ ਦੇ ਦਿੰਦੇ ਆ, ਠੀਕ ਆ, ਕਿ ਨਹੀਂ ਕੋਈ ਨਹੀਂ, ਕਰ ਲਾ, ਐਡਰੈਸ ਕਰ ਲਾ, ਇਦਾਂ ਕਰ ਲਾ, ਉਦਾਂ ਕਰ ਲਾ, ਕਪਲਾ ਮਾਰਦੇ, ਝੂਠ ਬੋਲਦੇ, ਰਹੀ ਜਾ ਇੱਥੇ, ਕੇਸ ਉੱਥੇ ਲਵਾ ਲਾ। ਸੋ ਇਹ ਚੀਜ਼ ਦਾ ਖਿਆਲ ਰੱਖਿਓ ਤੁਸੀਂ। ਮੈਂ ਤੁਹਾਨੂੰ ਸਿਰਫ ਲਾਅ ਦਾ ਸੱਦਾਂ ਕਿ ਲਾਅ ਕਹਿੰਦਾ ਕਿ ਇਦਾਂ ਨਹੀਂ ਕਰਨਾ ਹੈਗਾ, ਠੀਕ ਆ। ਸੋ ਜੇ ਲਾਅ ਕਹਿ ਰਿਹਾ ਨਹੀਂ ਕਰਨਾ ਇਦਾਂ, ਤੁਹਾਡਾ ਵਕੀਲ ਕਹਿ ਰਿਹਾ ਨਹੀਂ ਕਰਨਾ, ਤੇ ਫਿਰ ਤੁਸੀਂ ਦੋ ਤੁਹਾਡੇ ਕੋਲ ਚੋਇਸਿਸ ਆ। ਜਾਂ ਤਾਂ ਭਾਈ ਤੁਸੀਂ ਜਿੱਥੇ ਰਹਿੰਦੇ ਹੋ ਉੱਥੇ ਆਪਣਾ ਕੇਸ ਮੂਵ ਕਰਾ ਲਓ, ਠੀਕ ਆ, ਸਿੱਧੀ ਜੀ ਗੱਲ ਆ। ਲਾਅ ਦੀ ਤੁਸੀਂ ਰਾਈਟ ਸਾਈਡ ਤੇ ਰਹੋ, ਉਹ ਵਾਲੇ ਚੱਕਰਾਂ 'ਚ ਨਾ ਪਾਓ। ਤੁਹਾਨੂੰ ਮੇਰੇ ਜਿਹੜੇ ਲਾਈਵ ਫੀਡ ਹੀ ਆ ਇਹਦੇ ਵਿੱਚ ਤੁਹਾਨੂੰ ਦੇਖੋ ਕਿ ਕਿੰਨੇ ਕਮੈਂਟ ਤੁਹਾਨੂੰ ਮਿਲ ਜਾਊਗੇ ਜਿਹੜੇ ਲੋਕੀ ਖੁਦ ਦੱਸ ਰਹੇ ਆ ਕਿ ਯਾਰ ਮੇਰਾ ਵੀ ਐਡਰੈਸ ਵਾਲਾ ਜਿਹੜਾ ਮਸਲਾ ਜਿਹੜਾ ਮਚਿਆ ਹੋਇਆ ਹੈ ਨਾ। ਤੇ ਇਹ ਸਭ ਦੇ ਬਾਵਜੂਦ ਵੀ ਜਿਹੜਾ ਮੇਨ ਚੱਕਰ ਇਹ ਹੈ ਕਿ ਲੋਕੀ ਕਈ ਵਾਰੀ ਸੋਚਦੇ ਆ ਕਿ ਸਾਡੇ ਨਾਲ ਨਹੀਂ ਏਦਾਂ ਹੋਣਾ, ਮੇਰੇ ਦੋਸਤ ਨੇ ਕਹਿ ਦਿੱਤਾ, ਕੋਈ ਚੱਕਰ ਨਹੀਂ ਹੈਗਾ। ਸੋ ਠੀਕ ਆ, ਦੋਸਤਾਂ ਦੀ ਗੱਲ ਗੁੱਲ ਜਿਹੜੀ ਸੁਣੋ, ਪਰ ਜਿਹੜਾ ਲਾਅ ਆ ਉਹ ਲਾਅ ਆ, ਠੀਕ ਆ, ਉਹਨੂੰ ਜਿਹੜਾ ਧਿਆਨ ਨਾਲ। ਨਹੀਂ ਬਿਲਕੁਲ। ਸੋ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ, ਜੋ ਰਿਐਲਿਟੀ ਦੇ ਵਿੱਚ ਵਾਪਰਿਆ, ਜਿਹੜੇ ਐਡਰੈਸਿਸ ਆ ਉਹ ਸਹੀ ਲਿਖੋ, ਜੋ ਤੁਹਾਡੀ ਹਾਲਾਤ ਰਹੇ ਨੇ ਮੈਡੀਕਲੀ ਉਹ ਜਿਹੜੇ ਉਸ ਦੇ ਵਿੱਚ ਰਹੋ। ਇਕੱਲਾ ਇਹੀ ਨਹੀਂ ਵੀ ਤੁਹਾਡਾ ਅਸਾਈਲਮ ਦਾ ਕੇਸ ਦੇ ਵਿੱਚ ਵਿਘਨ ਪੈਣਾ ਆ, ਓਬਵੀਅਸਲੀ ਫਿਰ ਤੁਹਾਡਾ CDL ਦੇ ਉੱਤੇ ਵੀ ਜਿਹੜਾ ਉਹ ਅਸਰ ਪੈਣਾ ਆ। ਸੋ ਇਹ ਜਿਹੜਾ ਜ਼ਰੂਰ ਧਿਆਨ ਦੇ ਨਾਲ ਇਸ ਨੂੰ ਜਿਹੜਾ ਉਹ ਤੁਸੀਂ ਦੇਖੋ। 5875 ਜਿਹੜਾ ਫਾਰਮ ਆ ਉਹਨੂੰ ਭਰਨ ਵੇਲੇ ਵੀ, ਤੇ ਜਦੋਂ ਐਡਰੈਸ ਵਗੈਰਾ ਜਦੋਂ ਤੁਸੀਂ ਭਰਦੇ ਆ ਉਹਨੂੰ ਵੀ ਭਰਨ ਵੇਲੇ ਜਿਹੜਾ ਉਹ ਜ਼ਿਆਦਾ ਧਿਆਨ ਰੱਖੋ, ਧਿਆਨ ਰੱਖੋ ਵੀ ਕੋਈ ਚੀਜ਼ ਉਸ 'ਚ ਮਿਸ ਜਿਹੜੀ ਉਹ ਨਾ ਹੋਵੇ। ਅਟਾਰਨੀ ਟਿਰਗਿਆਣਾ ਜੀ, ਧੰਨਵਾਦ, ਥੈਂਕ ਯੂ, ਮਿਹਰਬਾਨੀ, ਮਿਲਦੇ ਆ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ।